ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥਾ ਕਵਨ ਕਰਮ ਨਾਮ ਬਰਨਤ ਸੁਮਤ ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਬੜ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ
ਗੁਰ ਕਰ ਸਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸੁਪੰਨ, ਅਗਨ ਕਟਹਿ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰਹੁ, ਗੁਰੂ ਸਤਿ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮਹਿ। ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਲੋਇ ਨ ਲੋਈ ਡਿਠ, ਪਿਆਸ ਨ ਬੁਝੈ ਮੂਹ ਘਣੀ। ਨਾਨਕ ਸੇ ਅਖੜੀਆਂ ਬਿਆਨ, ਜਿਨੀ ਦਸੰਦੋ ਮਾਪਰੀ। ਲੋਇ ਨ ਲੋਈ ਡਿਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ, ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਅੱਜ ਸਾਧ ਸੰਗਤ ਜੀ, ਹੋਲੇ ਮਹੱਲੇ ਦਾ ਪਵਿੱਤਰ ਪੁਰਬ ਹੈ, ਜੋ ਗੁਰੂ ਕਲਗੀਧਰ ਪਿਤਾ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਪਵਿੱਤਰ ਰਵਾਇਤਾਂ ਬਖਸ਼ਿਸ਼ ਕੀਤੀਆਂ ਹਨ। ਤਿੰਨਾਂ ਰਵਾਇਤਾਂ ਦੇ ਵਿੱਚੋਂ ਜੋ ਹੋਲੇ ਮਹੱਲੇ ਦਾ ਪੁਰਬ ਹੈ, ਸਮੁੱਚਾ ਖਾਲਸਾ ਪੰਥ ਬੜੇ ਚੜ੍ਹਦੀ ਕਲਾ ਦੇ ਸਹਿਤ ਮਿਲ ਕਰਕੇ ਮਨਾਵਣਾ ਕਰਦਾ ਹੈ। ਇਹ ਪਾਵਨ ਪੁਰਬ ਵਿਸ਼ੇਸ਼ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾਂਦਾ ਹੈ। ਜਿਵੇਂ ਪੰਥ ਨੇ ਗੁਰਮਤਾ ਕੀਤਾ ਕਿ ਦੀਵਾਲੀ ਦਾ ਜਿਹੜਾ ਪੁਰਬ ਹੁੰਦਾ ਸ੍ਰੀ ਹਰਿਮੰਦਰ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਵੈਸਾਖੀ ਦਾ ਜੋ ਪੁਰਬ ਹੈ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਮਨਾਇਆ ਜਾਂਦਾ ਹੈ। ਦੁਸਹਿਰੇ ਦਾ ਪੁਰਬ ਇੱਥੇ ਹਜੂਰ ਸਾਹਿਬ ਸੱਚਖੰਡ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਫਜ਼ਲ ਨਗਰ ਸਾਹਿਬ ਵਿਖੇ ਵਿਸ਼ੇਸ਼ ਕਰਕੇ ਪੰਥ ਮਨਾਵਣਾ ਕਰਦਾ ਹੈ। ਔਰ ਹੋਲੇ ਮਹੱਲੇ ਦਾ ਜੋ ਪੁਰਬ ਹੈ ਵਿਸ਼ੇਸ਼ ਕਰਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ।
ਬਹੁਤ ਭਾਰੀ ਗਿਣਤੀ ਦੇ ਵਿੱਚ ਖਾਲਸੇ ਪੰਥ ਦੀ ਇਕੱਤਰਤਾ ਹੁੰਦੀ ਹੈ। ਸਾਧ ਸੰਗਤ ਜੀ, ਜਿਹੜੇ ਪੁਰਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਇਹ ਰਵਾਇਤਾਂ ਬਖਸ਼ੀਆਂ ਹਨ, ਇਹਨਾਂ ਨੂੰ ਮਨਾਉਣ ਦਾ ਮਨੋਰਥ ਜਾਂ ਕਹਿ ਲਈਏ ਕਿ ਲਾਭ ਇਹ ਹੈ ਕਿ ਜੇ ਸਤਿਗੁਰੂ ਜੀ ਦੀਆਂ ਬਖਸ਼ੀਆਂ ਹੋਈਆਂ ਰਵਾਇਤਾਂ ਨੂੰ ਖਾਲਸਾ ਯਾਦ ਰੱਖਦਾ ਹੈ, ਫਿਰ ਕਦੇ ਵੀ ਕਿਸੇ ਦੇ ਅਧੀਨ ਹੋ ਕਰਕੇ ਜਾਂ ਕਦੇ ਵੀ ਜੀਵਨ ਦੇ ਅੰਦਰ ਕਿਸੇ ਦਾ ਗੁਲਾਮ ਨਹੀਂ ਹੋ ਸਕਦਾ। ਜਿਹੜੀਆਂ ਰਵਾਇਤਾਂ ਮਹਾਰਾਜ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਬਖਸ਼ੀਆਂ ਹਨ। ਰਹਿਤਨਾਮੇ ਅੰਦਰ ਜਿਵੇਂ ਸਤਿਗੁਰੂ ਜੀ ਨੇ ਬਚਨ ਕਹੇ ਹੈ ਨਾ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਦੋਂ ਤੱਕ ਸਾਡਾ ਖਾਲਸਾ ਤਿਆਰ ਬਰ ਤਿਆਰ ਚੜ੍ਹਦੀ ਕਲਾ ਵਿੱਚ ਰਹੇਗਾ, ਜਿੱਥੇ ਬਾਣੀ ਧਾਰਨ ਕੀਤੀ, ਜੀਵਨ ਦੇ ਅੰਦਰ ਬਾਣਾ ਵੀ ਧਾਰਨ ਕੀਤਾ, ਬਾਣੀ ਬਾਣਾ ਧਾਰਨ ਕਰਕੇ ਰਹਿਤ ਮਰਜ਼ਾਦਾ ਵਿੱਚ ਪਰਪੱਕ ਹੋ ਕਰਕੇ ਤਿਆਰ ਬਰ ਤਿਆਰ ਰਹਿਣਾ। ਜਦੋਂ ਤੱਕ ਸਾਡਾ ਖਾਲਸਾ ਨਿਆਰੇਪਣ ਵਿੱਚ ਰਹੇਗਾ, ਉਦੋਂ ਤੱਕ ਆਪਣੇ ਖਾਲਸੇ ਨੂੰ ਸਾਰਾ ਹੀ ਅਸੀਂ ਆਪਣਾ ਪ੍ਰਤਾਪ ਬਖਸ਼ਿਸ਼ ਕਰਦੇ ਰਹਾਂਗੇ। ਸਾਧ ਸੰਗਤ ਜੀ, ਨਾਲ ਇਹ ਵੀ ਬਚਨ ਕਰ ਦਿੱਤਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਜਦੋਂ ਖਾਲਸੇ ਵਾਲੀ ਰਹੋ ਰੀਤੀ ਨੂੰ ਛੱਡ ਕਰਕੇ ਵਿਪਰਾਂ ਬਾਹਮਰਾਂ ਵਾਲੀ ਰੀਤੀ ਨੂੰ ਧਾਰਨ ਕਰ ਲਿਆ, ਫਿਰ ਮੈਨੂੰ ਖਾਲਸੇ ਦਾ ਕੋਈ ਭਰੋਸਾ ਨਹੀਂ ਹੈ। ਸਾਧ ਸੰਗਤ ਜੀ, ਜੋ ਤਿਆਰ ਬਰ ਤਿਆਰ ਹੋ ਕਰਕੇ ਕੀ ਰਹਿਣਾ ਹੈ, ਆਪਣੀਆਂ ਰਵਾਇਤਾਂ ਨੂੰ ਜੀਵਨ ਦੇ ਅੰਦਰ ਧਾਰਨ ਕਰਕੇ ਰੱਖਣਾ। ਜੋ ਖਾਲਸੇ ਪੰਥ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਜਾਂ ਵਾਲੇ ਸਤਿਗੁਰੂ ਚੋਜੀ ਪ੍ਰੀਤਮ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਬਖਸ਼ੀਆਂ ਹਨ। ਕਿਉਂਕਿ ਸਮੇਂ-ਸਮੇਂ ਅਨੁਸਾਰ ਪੰਥ ਨੂੰ ਢਾਹ ਲਾਉਣ ਵਾਲੇ ਜਿਹੜੇ ਵਿਰੋਧੀ ਸੰਸਾਰ ਦੇ ਅੰਦਰ ਲੋਕ ਹੈ ਨਾ, ਉਹ ਇਹਨਾਂ ਪੁਰਬਾਂ ਨੂੰ ਝੁਠਲਾਉਣ ਦੇ ਵਾਸਤੇ ਯਤਨ ਕਰਦੇ ਆ ਬਾਰ-ਬਾਰ ਕਿ ਇਹ ਤਾਂ ਬ੍ਰਾਹਮਣਾਂ ਦੇ ਜਿਹੜੇ ਰਿਵਾਜ ਹੈ, ਰੀਤੀਆਂ ਨੇ, ਇਹ ਹੋਲੀਆਂ ਖੇਡਣੀਆਂ ਜਾਂ ਫਿਰ ਦੁਸਹਿਰੇ ਦਾ ਜਿਹੜਾ ਪੁਰਬ ਮਨਾਉਣਾ ਹੈ, ਠੀਕ ਹੈ, ਭਾਵੇਂ ਪਹਿਲਾਂ ਤੋਂ ਸਾਧ ਸੰਗਤ ਜੀ ਮਨਾਏ ਜਾਂਦੇ ਸਨ, ਪਰ ਬਾਜਾਂ ਵਾਲੀ ਸਤਿਗੁਰੂ ਜੀ ਨੇ ਇਹਨਾਂ ਨੂੰ ਨਵੀਰ ਕਰਨ ਦੇ ਕਰਕੇ ਆਪਣੇ ਖਾਲਸੇ ਨੂੰ ਨਵੀਆਂ ਰਵਾਇਤਾਂ ਬਖਸ਼ਿਸ਼ ਕੀਤੀਆਂ ਨੇ। ਜੇ ਹੋਰ ਧਰਮਾਂ ਦੇ ਵੱਲ ਦੇਖਿਆ ਜਾਵੇ, ਸਾਧ ਸੰਗਤ ਜੀ, ਉਹਨਾਂ ਦੇ ਵਿੱਚ ਸ਼ਸਤਰ ਧਾਰਨ ਥੋੜਾ ਕੀਤੇ ਜਾਂਦੇ ਆ, ਨਾ ਸ਼ਸਤਰਾਂ ਨੂੰ ਗੁਰੂ ਸਰੂਪ ਜਾਣ ਕਰਕੇ ਸ਼ਸਤਰਾਂ ਦੀ ਪੂਜਾ ਕੀਤੀ ਜਾਂਦੀ ਹੈ, ਨਾ ਸ਼ਸਤਰਾਂ ਦਾ ਸਤਿਕਾਰ ਕੀਤਾ ਜਾਂਦਾ ਹੈ, ਨਾ ਬਾਣੀ ਪੜ੍ਹੀ ਜਾਂਦੀ, ਨਾ ਬਾਣਾ ਧਾਰਨ ਕੀਤਾ ਜਾਂਦਾ ਹੈ। ਇਹ ਸਾਰੀਆਂ ਰਵਾਇਤਾਂ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਬਖਸ਼ੀਆਂ ਹਨ। ਕਿਉਂਕਿ ਮਹਾਰਾਜ ਆਪਣੀ ਰਸਨਾ ਤੋਂ ਆਪ ਉਚਾਰਨ ਕਰਦੇ ਹੈ, ਆਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ, ਸਹਿਬ ਸਰੋਹੀ ਸਹਿਥੀ ਜਹ ਹਮਾਰੇ ਪੀਰ। ਮਹਾਰਾਜ ਕਹਿੰਦੇ ਸਾਡੇ ਪੀਰ ਹਨ, ਇਹ ਸਾਡੇ ਗੁਰੂ ਹੈ ਜਿਹੜੇ ਸ਼ਸਤਰ ਹਨ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿੰਨਾ ਮਾਣ ਬਖਸ਼ਿਸ਼ ਕੀਤਾ ਹੈ, ਸ਼ਸਤਰਾਂ ਦਾ ਕਿੰਨਾ ਸਨਮਾਨ ਕੀਤਾ ਹੈ, ਔਰ ਆਪਣੇ ਖਾਲਸੇ ਨੂੰ ਸ਼ਸਤਰਾਂ ਦਾ ਸਨਮਾਨ ਕਰਨ ਦੇ ਵਾਸਤੇ ਸਤਿਗੁਰਾਂ ਨੇ ਪ੍ਰੇਰਿਤ ਕੀਤਾ ਹੈ ਕਿ ਜੇ ਸ਼ਸਤਰ ਨਹੀਂ ਨਾ ਧਾਰਨ ਕੀਤੇ, ਇਹ ਸਾਧ ਸੰਗਤ ਜੀ ਕਾਇਰਤਾ ਦੀ ਨਿਸ਼ਾਨੀ ਹੈ, ਬੁਝਤਿਲਤਾ ਦੀ ਨਿਸ਼ਾਨੀ ਹੈ। ਪਾਵਨ ਇਤਿਹਾਸ ਸਾਧ ਸੰਗਤ ਜੀ ਗਵਾਹੀ ਭਰਦਾ ਹੈ। ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੇਅੰਤ ਚੋਜ ਵਰਤਾਉਂਦੇ ਆ ਗੁਰੂ ਕਲਗੀਧਰ ਪਿਤਾ ਮਹਾਰਾਜ, ਬੇਅੰਤ ਸਿੱਖ ਸੰਗਤਾਂ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ, ਬਾਜਾਂ ਵਾਲੀ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਦੂਰੋਂ ਦੂਰੋਂ ਚੱਲ ਕਰਕੇ ਆਉਂਦੀਆਂ ਨੇ। ਬਹੁ ਗਿਣਤੀ ਵੀ ਸੰਗਤਾਂ ਦਾ ਇਕੱਠ ਚੱਲ ਕਰਕੇ ਆਉਂਦਾ ਹੈ ਤੇ ਰਸਤੇ ਵਿੱਚ ਸ਼ਬਦ ਪੜ੍ਹਦਿਆਂ ਹੋਇਆ, ਸਿਮਰਨ ਕਰਦਿਆਂ ਹੋਇਆ, ਗੁਰੂ ਕੀ ਬਾਣੀ ਦਾ ਜਾਪ ਕਰਦਿਆਂ ਹੋਇਆ ਆਉਂਦੀਆਂ ਨੇ। ਤੇ ਜਿਹੜੇ ਜਰਵਾਣੇ ਹੈ ਸਾਧ ਸੰਗਤ ਜੀ, ਕਲਮੋਟ ਨਗਰ ਦੇ ਅੰਦਰ ਇੱਕ ਵਾਰ ਗੁੱਜਰਾਂ ਤੇ ਰੰਗਣਾ ਨੇ ਮਿਲ ਕਰਕੇ ਸਿੱਖਾਂ ਨੂੰ, ਭਾਵੇਂ ਸੰਗਤ ਨੂੰ ਪਹਿਲਾਂ ਵੀ ਬੜਾ ਪਰੇਸ਼ਾਨ ਕਰਿਆ ਕਰਦੇ ਸਨ, ਪਰ ਇੱਕ ਵਾਰ ਤਾਂ ਹੱਦ ਹੀ ਮੁਕਾ ਦਿੱਤੀ। ਸੰਗਤਾਂ ਦੇ ਵਿੱਚੋਂ 5 ਸਿੱਖਾਂ ਦੇ ਸੀਸ ਕੱਟ ਕਰਕੇ ਉਹਨਾਂ ਨੇ ਟੰਗ ਦਿੱਤੇ ਸਨ।
ਕਿਲੇ ਤੋਂ ਬਾਹਰ ਵਾਰ ਕਲਮੋਟ ਨਗਰ ਦੇ ਅੰਦਰ ਕਿਲਾ ਬਣਿਆ ਹੈ। 5 ਸਿੱਖਾਂ ਦੇ ਸੀਸ ਕੱਟ ਕਰਕੇ ਕਿਲੇ ਤੋਂ ਬਾਹਰ ਉੱਪਰ ਉਹਨਾਂ ਨੇ ਟੰਗ ਦਿੱਤੇ ਸੀਗੇ। ਤੇ ਹੋਰ ਜਿਹੜੀਆਂ ਸੰਗਤਾਂ ਸਾਨੂੰ ਉਹਨਾਂ ਨੂੰ ਆਖ ਦਿੱਤਾ, ਗੁੱਜਰਾਂ ਤੇ ਰੰਗਣਾ ਨੇ ਕਹਿਣ ਲੱਗੇ, ਜੇ ਤੁਹਾਡੇ ਗੁਰੂ ਵਿੱਚ ਤਾਕਤ ਹੈ ਤੇ ਉਹਨੂੰ ਕਹੋ ਜਾ ਕਰਕੇ ਕਿ ਆ ਕੇ ਆਪਣੇ ਸਿੱਖਾਂ ਦੇ ਸੀਸ ਲੈ ਕੇ ਜਾਵੇ। ਇਹ ਜਦੋਂ ਸ਼ਾਮ ਦੇ ਸਮੇਂ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾ ਕੇ ਸੰਗਤ ਨੇ ਬੇਨਤੀ ਕਰਕੇ ਦੱਸਿਆ, ਨਾਲੇ ਰੋਂਦੇ ਸਨ, ਨਾਲੇ ਹੱਥ ਜੋੜ ਜੋੜ ਕਰਕੇ ਬੇਨਤੀਆਂ ਕਰਦੇ, ਮਹਾਰਾਜ ਸਾਡੇ ਨਾਲ ਬਹੁਤ ਮਾੜਾ ਹੋਇਆ। ਅੰਤਰਜਾਮੀ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਦੱਸੋ ਹੋਇਆ ਕੀ ਹੈ। ਫਿਰ ਸਾਰੀ ਵਿਥਿਆ ਸੁਣਾਈ ਹੈ ਮਹਾਰਾਜ ਸਾਹਿਬ ਜੀ ਨੂੰ। ਇਹ ਗਰੀਬ ਨਵਾਜ, ਅਸੀਂ ਢੋਲਕੀਆਂ ਤੇ ਛੈਣਿਆਂ ਦੇ ਨਾਲ ਕੀਰਤਨ ਕਰਦੇ ਹੋਏ ਆ ਰਹੇ ਸਾਂ। ਕਲਮੋਟ ਨਗਰ ਦੇ ਅੰਦਰ ਮਹਾਰਾਜ ਗੁਜਰਾਂ ਤੇ ਰੰਗਣਾ ਨੇ ਮਿਲ ਕਰਕੇ ਪਹਿਲਾਂ ਤਾਂ ਕਿੰਨਾ ਸਮਾਂ ਸਾਨੂੰ ਖਿਲਾਰ ਕੇ ਰੱਖਿਆ, ਪਰੇਸ਼ਾਨ ਕੀਤਾ। ਫਿਰ ਸੰਗਤ ਦੇ ਵਿੱਚੋਂ 5 ਸਿੱਖਾਂ ਦੇ ਸੀਸ ਕੱਟ ਲਏ ਉਹਨਾਂ ਨੇ। ਤੇ ਨਾਲ ਮਹਾਰਾਜ ਹੰਕਾਰੀ ਹੋ ਕਰਕੇ ਕਹਿਣ ਲੱਗੇ ਕਿ ਜੇ ਤੁਹਾਡੇ ਗੁਰੂ ਵਿੱਚ ਤਾਕਤ ਹੈ ਤੇ ਜਾ ਕੇ ਕਹਿ ਦੇਵੋ ਕਿ ਆਪਣੇ ਸਿੱਖਾਂ ਦੇ ਸੀਸ ਲੈ ਕੇ ਜਾਵੇ। ਮਹਾਰਾਜ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸੇ ਸਮੇਂ ਹੀ ਖਾਲਸੇ ਨੂੰ ਹੁਕਮ ਕੀਤਾ ਕਿ ਤਿਆਰੀ ਕੀਤੀ ਜਾਵੇ। ਜਦੋਂ ਸੁਨੇਹਾ ਮਿਲਿਆ ਉਸੇ ਸਮੇਂ ਸਾਧ ਸੰਗਤ ਜੀ ਖਾਲਸਾ ਤਿਆਰ ਹੋ ਕਰਕੇ ਕਲਮੋਟ ਨਗਰ ਦੇ ਵਿੱਚ ਪਹੁੰਚਾ। ਪਹਿਲਾਂ ਹੁਕਮ ਕੀਤਾ ਸੱਚੇ ਪਾਤਸ਼ਾਹ ਜੀ ਨੇ ਕਿ ਜਿਹੜਾ ਖਾਲਸੇ ਦੀ ਸ਼ਰਨ ਆ ਕਰਕੇ ਭੁੱਲ ਬਖਸ਼ਾਉਣੀ ਚਾਹੁੰਦਾ ਆ ਕੇ ਬਖਸ਼ਾ ਲਓ, ਨਹੀਂ ਤਾਂ ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ। ਸਾਧ ਸੰਗਤ ਜੀ ਜਿਨ੍ਹਾਂ ਨੇ ਆ ਕਰਕੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ, ਉਹਨਾਂ ਨੂੰ ਖਾਲਸੇ ਨੇ ਕੁਝ ਨਹੀਂ ਕਿਹਾ। ਖਾਲਸੇ ਦੀ ਸ਼ਰਨ ਜਿਹੜੇ ਆ ਗਏ ਹੈ ਉਹਨਾਂ ਨੂੰ ਬਖਸ਼ ਦਿੱਤਾ। ਪਰ ਜਿਹੜੇ ਆਕੀ ਹੋ ਕਰਕੇ ਡੀਂਗਾ ਮਾਰਦੇ ਸਨ ਹੰਕਾਰ ਦੇ ਨਸ਼ੇ ਵਿੱਚ, ਸਭ ਨੂੰ ਮਰੀਆ ਮੇਟ ਕਰ ਦਿੱਤਾ। ਐਸੇ ਸ਼ਸਤਰਾਂ ਦੇ ਜ਼ੋਹਰ ਵਿਖਾਏ ਸਨ ਖਾਲਸੇ ਨੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ 5 ਜਿਹੜੇ ਸਿੱਖਾਂ ਦੇ ਸੀ ਸਨ ਉਹਨਾਂ ਦਾ ਅਦਬ ਦੇ ਨਾਲ ਸੰਸਕਾਰ ਕੀਤਾ। ਔਰ ਜਿਹੜੀਆਂ ਸਿੱਖ ਸੰਗਤਾਂ ਆ ਰਹੀਆਂ ਸਨ, ਰੋ ਰੋ ਕਰਕੇ ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਕੇ ਦੱਸਿਆ ਸੀ, ਬਾਜਾਂ ਵਾਲੇ ਚੋਜੀ ਪ੍ਰੀਤਮ ਸਤਿਗੁਰੂ ਜੀ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਇਹ ਸੰਗਤ ਜੀ, ਜੇ ਹੱਥਾਂ ਦੇ ਵਿੱਚ ਇਹ ਢੋਲਕੀਆਂ ਤੇ ਛੈਣੇ ਫੜ ਕਰਕੇ ਜਿੱਥੇ ਕੀਰਤਨ ਕਰਦੇ ਹੋਏ ਆਉਂਦੇ ਹੋ ਨਾ, ਉੱਥੇ ਸ਼ਸਤਰ ਵੀ ਧਾਰਨ ਕਰਕੇ ਆਇਆ ਕਰੋ। ਇਹ ਕਾਰਨ ਇਹੋ ਹੀ ਹੈ ਕਿ ਤੁਸੀਂ ਸ਼ਸਤਰ ਨਹੀਂ ਧਾਰਨ ਕਰਦੇ। ਸ਼ਸਤਰ ਧਾਰੀ ਹੋ ਕਰਕੇ ਤਿਆਰ ਹੋ ਕਰਕੇ ਰਹੋ, ਕਿਸੇ ਦਾ ਹੀਆ ਨਹੀਂ ਪਵੇਗਾ, ਤੁਹਾਡੇ ਉੱਪਰ ਵਾਰ ਕਰ ਦੇਵੇਗਾ। ਔਰ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਸੁਚੇਤ ਕੀਤਾ ਹੈ। ਜੇ ਕਹਿ ਲਈਏ ਕਿ ਸਾਧ ਸੰਗਤ ਜੀ ਹੋਲੇ ਮਹੱਲੇ ਦਾ ਜੋ ਪਾਵਨ ਪੁਰਬ ਹੈ, ਇਹ ਸ਼ਸਤਰਾਂ ਦਾ ਅਭਿਆਸ ਕਰਨਾ, ਆਪਣੀਆਂ ਰਵਾਇਤਾਂ ਨੂੰ ਯਾਦ ਰੱਖਣਾ ਔਰ ਸ਼ਸਤਰ ਵਿਦਿਆ ਦੀ ਸਾਧ ਸੰਗਤ ਜੀ ਅਭਿਆਸ ਕਰਦੇ ਹੋਏ ਸ਼ਸਤਰਾਂ ਦਾ ਪੂਜਨ ਕਰਨਾ। ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਨੂੰ ਯਾਦ ਕਰਨਾ। ਇਹ ਸਾਧ ਸੰਗਤ ਜੀ ਜੋ ਰਵਾਇਤਾਂ ਆਪਣੇ ਖਾਲਸੇ ਨੂੰ ਮਹਾਰਾਜ ਸਾਹਿਬ ਜੀ ਨੇ ਬਖਸ਼ੀਆਂ ਹਨ, ਤਾਂ ਹੀ ਵਿਸ਼ੇਸ਼ ਕਰਕੇ ਪੁਰਬ ਮਨਾਏ ਜਾਂਦੇ ਹੈ। ਕਿਉਂਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਹਨ, ਉਹ ਸਾਧ ਸੰਗਤ ਜੀ ਜ਼ਿਆਦਾ ਸਮਾਂ ਨਹੀਂ ਜੱਗ ਦੇ ਵਿੱਚ ਜਿਉਂਦੀਆਂ ਰਹਿਣਾ ਕਰਦੀਆਂ। ਤੇ ਸਤਿਗੁਰੂ ਜੀ ਨੇ ਜੋ ਇਤਿਹਾਸ ਰਚਿਆ ਨਾ, ਐਸਾ ਵਿਸ਼ਾਲ ਤੇ ਵਿਲੱਖਣ ਇਤਿਹਾਸ ਸੰਸਾਰ ਦੇ ਅੰਦਰ ਰਚਿਆ ਜਿਹਦਾ ਕੋਈ ਸਾਨੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿੰਨੇ ਵੀ ਚੋਜ ਵਰਤਾਏ ਹੈ, ਸਾਧ ਸੰਗਤ ਜੀ ਹਜੂਰ ਨੇ ਆਪਣੇ ਖਾਲਸੇ ਨੂੰ ਸੁਚੇਤ ਕਰਨ ਦੇ ਲਈ ਉਪਦੇਸ਼ ਦੇਣਾ ਕੀਤਾ ਹੈ। ਜਿਸ ਵੀ ਥਾਂ ਤੇ, ਜਿਸ ਵੀ ਕਿਸੇ ਸੰਸਾਰ ਦੇ ਕੋਨੇ ਤੇ ਮਹਾਰਾਜ ਗੁਰੂ ਕਲਗੀਧਰ ਪਿਤਾ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦੇਣਾ ਕੀਤਾ ਹੈ ਨਾ, ਆਪਣੇ ਖਾਲਸੇ ਨੂੰ ਸੁਚੇਤ ਕਰਨ ਦੇ ਵਾਸਤੇ ਦਿੱਤਾ ਹੈ। ਅੱਜ ਭਾਵੇਂ ਅਸੀਂ ਆਪਣੀ ਰਵਾਇਤਾਂ ਨੂੰ ਭੁੱਲਦੇ ਜਾ ਰਹੇ ਹਾਂ, ਸਾਧ ਸੰਗਤ ਜੀ ਸ਼ਸਤਰ ਧਾਰਨ ਕਰਨ ਤੋਂ ਅਸੀਂ ਬੜਾ ਅਵੇਸਲੇ ਹੁੰਦੇ ਜਾ ਰਹੇ ਹਾਂ। ਸਾਨੂੰ ਤਾਂ ਬਹੁਤਾ ਕਿ 9 ਇੰਚੀ ਸ੍ਰੀ ਸਾਹਿਬ ਪਾਉਣ ਤੋਂ ਵੀ ਬੜਾ ਭਾਰ ਲੱਗਦਾ ਹੈ ਕਿ ਬੜੀ ਭਾਰੀ ਹੈ। 2-3 ਇੰਚ ਦੀ ਛੋਟੀ ਜੀ ਸਾਧ ਸੰਗਤ ਜੀ ਸ੍ਰੀ ਸਾਹਿਬ ਧਾਰਨ ਕਰ ਲੈਂਦੇ ਆ, ਜਾਂ ਗਲ ਦੇ ਵਿੱਚ ਹੀ ਖੰਡਾ ਕਿਰਪਾਨ ਪਾ ਕੇ ਸਾਰਨਾ ਸ਼ੁਰੂ ਕਰ ਦਿੱਤਾ ਹੈ ਕਿ ਇਹੋ ਸਾਡੀ ਸਿੱਖੀ ਹੈ। ਪਰ ਨਹੀਂ ਸਾਧ ਸੰਗਤ ਜੀ, ਜਿਹੜੇ ਸਿੱਖੀ ਦੇ ਸਿਧਾਂਤ ਹੈ ਨਾ,
ਬਾਜਾਂ ਵਾਲੀ ਸਤਿਗੁਰੂ ਜੀ ਨੇ ਬਖਸ਼ੀ ਹੈ, ਇਹ ਨਹੀਂ ਹੈ। ਇਹ ਸਾਡੀਆਂ ਮਨ ਮੱਤਾਂ ਨੇ। ਜਾਂ ਫਿਰ ਜਿਹੜੇ ਪੰਥ ਨੂੰ ਢਾਹ ਲਾਉਣ ਵਾਲੇ ਲੋਕ ਹੈ ਨਾ, ਉਹ ਇਹ ਵੀ ਕਹਿੰਦੇ ਹਨ ਕਿ ਇਹ ਅੱਤਵਾਦੀ ਦਾ ਪ੍ਰਤੀਕ ਹੈ, ਜਿਹੜੇ ਸ਼ਸਤਰਾਂ ਨੂੰ ਧਾਰਨ ਕਰਨਾ। ਇਹ ਸਤਵਾਦੀ ਦਾ ਪ੍ਰਤੀਕ ਨਹੀਂ ਹੈ। ਸਾਧ ਸੰਗਤ ਜੀ, ਜੇ ਅੱਤਵਾਦੀ ਦਾ ਪ੍ਰਤੀਕ ਹੈ ਸ਼ਸਤਰਾਂ ਨੂੰ ਧਾਰਨ ਕਰਨਾ, ਤੇ ਬਾਜਾਂ ਵਾਲੀ ਸਤਿਗੁਰੂ ਜੀ ਦੇ ਸਮੇਂ ਕਿਉਂ ਨਹੀਂ ਸੀਗਾ ਕੋਈ ਇਦਾਂ ਦੇ ਬਚਨ ਕਰਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਵਿਸ਼ੇਸ਼ ਕਰਕੇ ਪੁਰਬ ਮਨਾਇਆ ਜਾਂਦਾ ਸੀ। ਸਿੱਖ ਰਾਜ ਦੇ ਸਮੇਂ ਵਿਸ਼ੇਸ਼ ਕਰਕੇ ਪੁਰਬ ਮਨਾਏ ਜਾਂਦੇ, ਉਸ ਸਮੇਂ ਕਿਉਂ ਨਹੀਂ ਸਨ ਇਦਾਂ ਦੇ ਕੋਈ ਬਚਨ ਕਰਦਾ। ਇਹ ਤਾਂ ਹੀ ਇਦਾਂ ਦੇ ਸਾਧ ਸੰਗਤ ਜੀ ਵਿਚਾਰ ਅੱਜ ਪ੍ਰਗਟ ਹੋ ਰਹੇ ਹੈ। ਅਸੀਂ ਆਪ ਹੀ ਆਪਣੀਆਂ ਰਵਾਇਤਾਂ ਨੂੰ ਛੱਡੀ ਜਾ ਰਹੇ ਹਾਂ। ਆਪ ਹੀ ਅਸੀਂ ਸ਼ਸਤਰ ਪਾਉਣ ਤੋਂ ਗੁਰੇਜ਼ ਕਰੀ ਜਾ ਰਹੇ ਹਾਂ, ਅਵੇਸਰੇ ਹੋ ਕਰਕੇ ਰਹਿ ਰਹੇ ਹਾਂ। ਜੋ ਮਹਾਰਾਜ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਇਹ ਪੁਰਬਾਂ ਦੇ ਰਾਹੀਂ ਰਵਾਇਤਾਂ ਬਖਸ਼ਿਸ਼ ਕੀਤੀਆਂ ਨੇ, ਸਾਧ ਸੰਗਤ ਜੀ ਇਹਨਾਂ ਤੋਂ ਬਹੁਤ ਅਸੀਂ ਦੂਰ ਹੁੰਦੇ ਜਾ ਰਹੇ ਹਾਂ, ਤੇ ਮਾਰ ਵੀ ਇਸੇ ਕਰਕੇ ਹੀ ਪੈ ਰਹੀ ਹੈ। ਜੇਕਰ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਹੈ ਨਾ, ਸ਼ਸਤਰ ਧਾਰੀ ਤਿਆਰ ਬਰ ਤਿਆਰ ਸਜਾਉਣਾ ਕੀਤਾ ਖਾਲਸੇ ਨੂੰ। ਜਿੰਨੇ ਵੀ ਜੰਗਾਂ ਹੋਈਆਂ ਨੇ, ਇਹ ਸ਼ਸਤਰਾਂ ਦੇ ਨਾਲ ਹੀ ਸਾਧ ਸੰਗਤ ਜੀ ਜੰਗਾਂ ਯੁੱਧਾਂ ਦੇ ਵਿੱਚ ਫਤਿਹ ਪ੍ਰਾਪਤ ਕਰਨਾ ਕੀਤੀ ਹੈ। ਜੇ ਦੁਸ਼ਮਣ ਮਾਰੂ ਹਥਿਆਰ ਲੈ ਕਰਕੇ ਚੜ੍ਹ ਕੇ ਆਉਂਦਾ ਰਿਹਾ, ਤੇ ਜੇ ਕੱਲਾ ਗਿਆਨ ਦੇ ਨਾਲ ਚਰਚਾ ਵਿਚਾਰ ਦੇ ਨਾਲ ਹੀ ਸਰਨਾ ਹੁੰਦਾ ਹੈ, ਤੇ ਫਿਰ ਕਦੇ ਸਾਧ ਸੰਗਤ ਜੀ ਜੰਗਾਂ ਯੁੱਧਾਂ ਦੇ ਵਿੱਚ ਫਤਿਹ ਨਹੀਂ ਸੀ ਪ੍ਰਾਪਤ ਹੋਣੀ। ਸਦਾ ਹਾਰ ਦਾ ਹੀ ਮੂੰਹ ਦੇਖਣਾ ਪੈਣਾ ਸੀ। ਪਰ ਜਿੱਥੇ ਵਿਚਾਰ ਦੀ ਗੱਲ, ਉੱਥੇ ਵਿਚਾਰ ਦੇ ਨਾਲ ਸਰ ਜਾਂਦਾ ਹੈ। ਜਿੱਥੇ ਚਰਚਾ ਹੈ ਗਿਆਨ ਦੀ ਗੱਲ, ਉੱਥੇ ਗਿਆਨ ਚਰਚਾ ਦੇ ਨਾਲ ਸਰ ਜਾਂਦਾ ਹੈ। ਪਰ ਜਿੱਥੇ ਸਾਰੀਆਂ ਹੱਦ ਬੰਨੇ ਸਾਧ ਸੰਗਤ ਜੀ ਪਾਰ ਹੋ ਜਾਣ, ਫਿਰ ਉੱਥੇ ਸ਼ਸਤਰ ਦੇ ਨਾਲ, ਸ਼ਸਤਰ ਧਾਰੀ ਜਿਹੜਾ ਹੈ, ਉਹ ਫਿਰ ਸ਼ਸਤਰ ਦੇ ਨਾਲ ਹੀ ਸਾਧ ਸੰਗਤ ਜੀ ਗੱਲ ਕੀਤੀ ਜਾਂਦੀ ਹੈ, ਨਾ ਕਿ ਇਕੱਲੀ ਵਿਚਾਰ ਗੋਸ਼ਟੀ ਦੇ ਨਾਲ। ਇਸ ਕਰਕੇ ਸਾਧ ਸੰਗਤ ਜੀ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ। ਜੋ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਛਕ ਕੇ ਅੰਮ੍ਰਿਤ ਧਾਰੀ ਹੋ ਕਰਕੇ, ਬਾਣੀ ਬਾਣੇ ਦੇ ਰਹਿਤ ਮਰਜ਼ਾਦਾ ਦੇ ਧਾਰਨੀ ਹੋ ਕਰਕੇ ਬਾਜਾਂ ਵਾਲੀ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ। ਜੋ ਜਿਵੇਂ ਇਹ ਹੋਲੇ ਮਹੱਲੇ ਦੀ ਪੁਰਬ ਦੇ ਸਮੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜੋ ਵਿਸ਼ੇਸ਼ ਕਰਕੇ ਬਸੰਤੀ ਦਰਬਾਰ ਸਜਾਇਆ ਕਰਦੇ ਸਨ। ਕਿੰਨੇ ਦਿਨ ਲਗਾਤਾਰ, ਲਗਭਗ 1 ਮਹੀਨਾ ਇਹ ਸਾਧ ਸੰਗਤ ਜੀ ਦਰਬਾਰ ਸਜਿਆ ਕਰਦਾ ਸੀ। ਵਿਸ਼ੇਸ਼ ਕਰਕੇ ਪੁਰਬ ਮਨਾਏ ਜਾਂਦੇ ਹੈ। ਅੱਜ ਭਾਵੇਂ ਇਸ ਗੱਲ ਨੂੰ ਕੋਈ ਝੁਠਲਾਉਣ ਦਾ ਲੱਖ ਵਾਰ ਯਤਨ ਕਰੀ ਜਾਵੇ ਕਿ ਇਹ ਜਿਹੜੇ ਪੁਰਬ ਹਨ, ਇਹ ਆਪਣੇ ਕੋਲੋਂ ਹੀ ਇਹ ਖਾਲਸੇ ਨੇ ਬਣਾਏ ਹੋਏ ਨਹੀਂ। ਸਾਧ ਸੰਗਤ ਜੀ, ਦਸਮ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਹਦਾ ਹੋਲੇ ਮਹੱਲੇ ਵਾਲੇ ਦਿਨ ਵਿਸ਼ੇਸ਼ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਖਾਲਸੇ ਦੀਆਂ ਲੜਾਈਆਂ ਕਰਵਾਇਆ ਕਰਦੇ ਸਨ। ਸਾਧ ਸੰਗਤ ਜੀ, ਕਿ ਕਿਵੇਂ ਦੁਸ਼ਮਣਾਂ ਦੇ ਨਾਲ ਮੈਦਾਨੇ ਜੰਗ ਦੇ ਅੰਦਰ ਜੂਝਣਾ ਹੈ। ਜਿੱਥੇ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਉਂਦੇ ਆ, ਉੱਥੇ ਮਨਸੂਹੀ ਲੜਾਈਆਂ ਵੀ ਕਰਾਇਆ ਕਰਦੇ ਸਨ। ਫਿਰ ਘੋੜ ਦੌੜ, ਨੇਜਾਬਾਜ਼ੀ, ਸ਼ਸਤਰਾਂ ਦੀ ਜ਼ੋਰ ਵਿਖਾਵਣੇ, ਇਹ ਮਹਾਰਾਜ ਸਾਹਿਬ ਜੀ ਨੇ ਰਵਾਇਤ ਬਖਸ਼ਿਸ਼ ਕੀਤੀ ਹੈ। ਤੇ ਜਿਹੜੇ ਖਾਲਸੇ, ਜਿਹੜੇ ਸੂਰਬੀਰ ਯੋਧੇ ਜਿੱਤ ਜਾਂਦੇ ਸਨ, ਮਹਾਰਾਜ ਵਿਸ਼ੇਸ਼ ਕਰਕੇ ਉਹਨਾਂ ਨੂੰ ਸਨਮਾਨ ਦਿਆ ਕਰਦੇ। ਬਹੁਤ ਭਾਰੀ ਸਨਮਾਨ ਉਹਨਾਂ ਦਾ ਕਰਿਆ ਕਰਦੇ ਸਨ ਬਾਜਾਂ ਵਾਲੇ ਸਤਿਗੁਰੂ ਜੀ, ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਮਨਾਂ ਵਿੱਚ ਭਾਰੀ ਉਤਸ਼ਾਹ ਬਣਦਾ ਹੈ ਕਿ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਣੀਆਂ ਨੇ। ਤੇ ਨਾਲ ਦੇ ਜਿਹੜੇ ਸਿੰਘ ਸਨ, ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜ਼ਿਆਦਾ ਅਭਿਆਸ ਕਰਿਆ ਕਰਦੇ ਕਿ ਸਤਿਗੁਰੂ ਜੀ ਦੀਆਂ ਖੁਸ਼ੀਆਂ ਮੈਨੂੰ ਵੀ ਪ੍ਰਾਪਤ ਹੋਣਗੀਆਂ ਜੇ ਮੈਂ ਜ਼ੋਰ ਜਲਾਲ ਦੇ ਨਾਲ ਬੜੇ ਤਿਆਰ ਬਰ ਤਿਆਰ ਹੋ ਕਰਕੇ ਸ਼ਸਤਰ ਵਿਦਿਆ ਦਾ ਅਭਿਆਸ ਕਰਾਂਗਾ ਔਰ ਸੋਹਣੀ ਸ਼ਸਤਰ ਵਿਦਿਆ ਦੀ ਪ੍ਰਦਰਸ਼ਨੀ ਕਰਕੇ ਦਿਖਾਵਾਂਗਾ। ਮਹਾਰਾਜ ਸੱਚੇ ਪਾਤਸ਼ਾਹ ਦੀਆਂ ਮਹਾਨ ਮੇਰੇ ਤੇ ਵੀ ਖੁਸ਼ੀਆਂ ਹੋਣਗੀਆਂ। ਸਤਿਗੁਰੂ ਜੀ ਮੈਨੂੰ ਵੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਗੇ। ਇਉਂ ਖਾਲਸੇ ਵਿੱਚ ਬੜਾ ਭਾਰੀ ਉਤਸ਼ਾਹ ਬਣਿਆ ਰਹਿੰਦਾ ਸੀ, ਪਰ ਅੱਜ ਉਹ ਉਤਸ਼ਾਹ ਸਾਧ ਸੰਗਤ ਜੀ ਦੂਰ ਹੁੰਦਾ ਜਾ ਰਿਹਾ ਹੈ। ਅੱਜ ਉਤਸ਼ਾਹ ਕੇਵਲ ਸਾਧ ਸੰਗਤ ਜੀ ਪਤਿਤ ਪੁਣ ਦੇ ਵਿੱਚ ਹੀ ਰਹਿ ਗਿਆ ਹੈ, ਜੋ ਸਿੱਖੀ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਨ, ਮੁਨਕਰ ਹੁੰਦੇ ਜਾ ਰਹੇ ਆ। ਜੋ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਰਵਾਇਤਾਂ ਬਖਸ਼ਿਸ਼ ਕੀਤੀਆਂ ਨੇ, ਇਹਨਾਂ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਆ। ਪਰ ਬੇਨਤੀ ਹੈ ਸਾਧ ਸੰਗਤ ਜੀ,
ਇਵੇਂ ਸਤਿਗੁਰੂ ਜੀ ਦੀਆਂ ਖੁਸ਼ੀਆਂ ਤਾਂ ਨਹੀਂ ਨਾ ਅਸੀਂ ਪ੍ਰਾਪਤ ਕਰ ਸਕਦੇ। ਖੁਸ਼ੀਆਂ ਤਾਂ ਹੀ ਪ੍ਰਾਪਤ ਹੋਣਗੀਆਂ ਨਾ ਜੇ ਬਾਜਾਂ ਵਾਲੇ ਸਤਿਗੁਰੂ ਜੀ ਦਾ ਬਚਨ ਮੰਨਾਂਗੇ। ਜੋ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਇਹ ਸਾਧ ਸੰਗਤ ਜੀ ਪੁਰਬਾਂ ਨੂੰ ਨਵੀਨ ਕਰਨ ਦਿੰਦਿਆਂ ਹੋਇਆਂ ਜੋ ਬਚਨ ਕੀਤੇ ਹੈ ਕਿ ਜਿਹੜਾ ਹੋਰ ਸੰਸਾਰ ਦੇ ਲੋਕ ਭਾਵੇਂ ਹੋਲੀ ਖੇਡਦੇ ਆ, ਸਾਧ ਸੰਗਤ ਜੀ ਹੋਲੀ ਖੇਡਦਿਆਂ ਹੋਇਆਂ ਰੰਗ ਪਾਵਨਾ ਜਾਂ ਫਿਰ ਹੋਰ ਜਿਹੜੇ ਅਜੋਗ ਸ਼ਬਦ ਰਸਨਾ ਤੋਂ ਬੋਲਣੇ, ਸਾਧ ਸੰਗਤ ਜੀ ਲੱਚਰਪਣਾ ਗੀਤ ਗਾਣੇ ਆਦਿਕ ਬੋਲਣੇ ਜਾਂ ਸ਼ਰਾਬ ਦੇ ਨਸ਼ੇ ਆਦਿਕ ਕਰ ਕਰਕੇ ਮੰਦੇ ਸ਼ਬਦ ਇੱਕ ਦੂਸਰੇ ਨੂੰ ਬੋਲਣੇ, ਇਹ ਸਾਧ ਸੰਗਤ ਜੀ ਸੰਸਾਰ ਦੇ ਲੋਕਾਂ ਦੀ ਰਵਾਇਤ ਹੈ। ਪਰ ਬਾਜਾਂਵਾੜੀ ਸਤਿਗੁਰੂ ਜੀ ਨੇ ਜੋ ਪਰੰਪਰਾ ਬਖਸ਼ਿਸ਼ ਕੀਤੀ ਹੈ ਨਾ ਆਪਣੇ ਖਾਲਸੇ ਨੂੰ, ਸੰਸਾਰ ਦੇ ਨਾਲ ਬਹੁਤ ਵੱਖਰੀ ਹੈ, ਬਹੁਤ ਨਿਵੇਕਲੀ ਹੈ ਸੰਸਾਰ ਦੀਆਂ ਰੀਤੀਆਂ ਦੇ ਨਾਲ। ਮਹਾਰਾਜ ਸਾਹਿਬ ਜੀ ਦੇ ਪਿਆਰੇ ਖਾਲਸੇ ਗੁਰਸਿੱਖ ਜਿੱਥੇ ਸਾਧ ਸੰਗਤ ਜੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹੈ, ਬਾਣਾ ਧਾਰਨ ਕਰਕੇ ਰੱਖਦੇ, ਉੱਥੇ ਬਾਣੀ ਦਾ ਵੀ ਅਭਿਆਸ ਕਰਦੇ ਹਨ। ਕਿਉਂਕਿ ਇਕੱਲਾ ਬਾਣਾ ਜੇ ਸ਼ਸਤਰ ਵੀ ਧਾਰਨ ਕੀਤਾ ਹੋਵੇ, ਫਿਰ ਜੇ ਬਾਣੀ ਨਾ ਜੀਵਨ ਦੇ ਅੰਦਰ ਧਾਰਨ ਕੀਤੀ ਹੋਵੇ, ਫਿਰ ਸਾਧ ਸੰਗਤ ਜੀ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਫਿਰ ਸ਼ਸਤਰ ਧਾਰੀ ਵੀ ਜ਼ੁਲਮੀ ਬਣ ਜਾਂਦਾ ਹੈ। ਤਾਂ ਭਾਵੇਂ ਸਾਧ ਸੰਗਤ ਜੀ ਗਿਰਜਿਆਂ ਨੇ, ਗੁਜਰਾਂ ਨੇ, ਰੰਗੜਾਂ ਨੇ, ਤੁਰਕੜਿਆਂ ਨੇ ਭਾਵੇਂ ਉਹਨਾਂ ਵੀ ਸ਼ਸਤਰ ਹੀ ਧਾਰਨ ਕੀਤੇ ਹੋਏ ਸਨ, ਪਰ ਪਰਮੇਸ਼ਰ ਦੀ ਬੰਦਗੀ ਨਾ ਹੋਣੇ ਕਰਕੇ ਜ਼ੁਲਮ ਕਰਦੇ ਸਨ। ਇਸੇ ਕਰਕੇ ਉਹਨਾਂ ਨੂੰ ਜ਼ਾਲਮ ਆਖਿਆ ਜਾਂਦਾ ਹੈ। ਤੇ ਜੋ ਖਾਲਸਾ ਹੈ, ਇਹ ਸਾਧ ਸੰਗਤ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਜੋ ਇਹ ਨਾਮ ਬਖਸ਼ਿਸ਼ ਕੀਤਾ ਹੈ ਨਾ ਕਿ ਖਾਲਸਾ ਮੇਰਾ ਰੂਪ ਹੈ, ਖਾਲਸਾ ਸਾਡਾ ਖਾਸ ਸਰੂਪ ਹੈ। ਖਾਲਸੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਣ ਬਖਸ਼ਿਸ਼ ਕੀਤੇ ਹੈ। ਹਉ ਖਾਲਸੇ ਕੋ ਖਾਲਸਾ ਮੇਰੋ, ਬਾਜਾਂਵਾੜੀ ਸਤਿਗੁਰੂ ਜੀ ਕਹਿੰਦੇ ਸਾਡਾ ਖਾਲਸਾ, ਅਸੀਂ ਖਾਲਸੇ ਦੇ ਹਾਂ। ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਖਾਲਸੇ ਦੇ ਹੋ? ਕਹਿੰਦੇ ਓਤ ਪੋਤ ਜਿਉ ਸਾਗਰ ਬੂੰਦੇਰੋ। ਜਿਵੇਂ ਸਾਧ ਸੰਗਤ ਜੀ ਬੂੰਦ ਸਮੁੰਦਰ ਦਾ ਰੂਪ ਹੀ ਹੈ ਤੇ ਸਮੁੰਦਰ ਬੂੰਦ ਦਾ ਰੂਪ ਹੀ ਹੈ, ਇਵੇਂ ਮਹਾਰਾਜ ਬਾਜਾਂਵਾੜੀ ਸਤਿਗੁਰੂ ਜੀ ਕਹਿੰਦੇ ਹਨ ਕਿ ਅਸੀਂ ਖਾਲਸੇ ਦੇ ਹਾਂ, ਖਾਲਸਾ ਸਾਡਾ ਸਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹਉ ਕਰੋ ਨਿਵਾਸ। ਖਾਲਸੇ ਅੰਦਰ ਸਾਡਾ ਸਦਾ ਹੀ ਨਿਵਾਸ ਹੈ। ਪਰ ਜੇ ਖਾਲਸੇ ਬਣਾਂਗੇ ਤਾਂ ਹੀ ਸਾਧ ਸੰਗਤ ਜੀ ਦਾਤ ਮਿਲੇਗੀ ਨਾ, ਤਾਂ ਹੀ ਬਾਜਾਂਵਾੜੀ ਸਤਿਗੁਰੂ ਜੀ ਦਾ ਸਰੂਪ ਅਸੀਂ ਪ੍ਰਾਪਤ ਕਰ ਸਕਾਂਗੇ। ਤੋ ਇਸ ਲਈ ਵਿਸ਼ੇਸ਼ ਕਰਕੇ ਬੇਨਤੀ ਆਪ ਸੰਗਤ ਦੇ ਚਰਨਾਂ ਵਿੱਚ, ਜਿੱਥੇ ਬੜੇ ਉਤਸ਼ਾਹ ਤੇ ਪਿਆਰ ਦੇ ਨਾਲ, ਬੜੇ ਚਾਵਾਂ ਦੇ ਨਾਲ ਅਸੀਂ ਪੁਰਬ ਮਨਾ ਰਹੇ ਹਾਂ ਕਿ ਮਹਾਰਾਜ ਸਾਹਿਬ ਜੀ ਦੀਆਂ ਸਾਨੂੰ ਖੁਸ਼ੀਆਂ ਪ੍ਰਾਪਤ ਹੋਣ। ਬਾਜਾਂਵਾਲੇ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰ ਦੇਣ। ਸਾਧ ਸੰਗਤ ਜੀ ਉੱਥੇ ਨਾਲ ਨਾਲ ਜੋ ਸਿੱਖੀ ਨੂੰ ਧਾਰਨ ਕਰੀਏ, ਜੇ ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ ਹੈ, ਪੰਜਾਂ ਕਕਾਰਾਂ ਦੇ ਰਹਿਤ ਮਰਜ਼ਾਦਾ ਦੇ ਨਿਤਨੇਮ ਦੇ ਧਾਰਨੀ ਹੋ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇਹ ਬੇਨਤੀ ਪ੍ਰਵਾਨ ਕਰਨੀ ਔਰ ਸਰਬੱਤ ਸੰਗਤਾਂ ਨੂੰ ਇਹ ਪਵਿੱਤਰ ਹੋਲੇ ਮਹੱਲੇ ਦੇ ਪੁਰਬ ਦੀਆਂ ਬੇਅੰਤ ਵਧਾਈਆਂ ਹੋਵਣ। ਆਓ ਹੁਣ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਸਾਰੀ ਸੰਗਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਲੋਇਨ ਲੋਈ ਡਿਠ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਵਡਹੰਸ ਰਾਗ ਅੰਦਰ ਜੋ ਸੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ, ਜਿਵੇਂ ਕੱਲ ਦੇ ਦੀਵਾਨਾਂ ਵਿੱਚ ਜੋ ਪਾਵਨ ਸ਼ਬਦ ਦੀ ਵਿਚਾਰ ਸਰਵਣ ਕੀਤੀ ਸੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਕੰਨਾਂ ਦੇ ਪਰਥਾਏ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੱਤਾ ਸੀ। ਹਜੂਰ ਇੰਦਰੀਆਂ ਦੇ ਤਾਈਂ ਉਪਦੇਸ਼ ਦਿੰਦੇ ਹੋ, ਅੱਜ ਨੇਤਰਾਂ ਨੂੰ ਸੰਬੋਧਨ ਕਰਦੇ ਹੋ ਮਹਾਰਾਜ ਉਪਦੇਸ਼ ਦੇ ਰਹੇ ਹਨ ਕਿ ਜੀਵ ਸੰਸਾਰ ਦੇ ਅੰਦਰ ਭਾਵੇਂ ਰੰਗਾ ਰੰਗਾ ਦੀ ਦੁਨੀਆ ਨੂੰ ਦੇਖਣਾ ਕਰਦਾ ਹੈ, ਸੰਸਾਰ ਦੇ ਅੰਦਰ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਤੱਕਦਾ ਰਹਿੰਦਾ ਹੈ, ਪਰ
ਸੰਸਾਰ ਨੂੰ ਤੱਕਣ ਦੇ ਨਾਲ ਕਦੇ ਵੀ ਜੀਵ ਦੀ ਦੇਖਣ ਦੀ ਜਿਹੜੀ ਤ੍ਰਿਸ਼ਨਾ ਹਨ ਬੁਝਦੀ ਨਹੀਂ ਹੈ, ਕਦੇ ਲਾਲਸਾ ਜਾਂਦੀ ਨਹੀਂ ਹੈ। ਮਹਾਰਾਜ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਲੋਇਣ ਲੋਈ ਡੇਠ, ਲੋਈ ਨਾਮ ਲੋਕਾਈ ਦਾ ਹੈ। ਡੇਠ ਕਹਿੰਦੇ ਨੇ ਦੇਖਣ ਨੂੰ, ਲੋਇਣ ਨਾਮ ਨੇਤਰਾਂ ਦਾ ਹੈ। ਇਹਨਾਂ ਨੇਤਰਾਂ ਦੇ ਨਾਲ ਕਹਿੰਦੇ ਸੰਸਾਰ ਨੂੰ ਦੇਖਣਾ ਕੀਤਾ ਹੈ। ਇਹ ਜੀਵ ਭਾਵੇਂ ਬਹੁਤ ਰੰਗਾ ਰੰਗਾ ਦੀ ਦੁਨੀਆ ਵਿੱਚ ਦੇਖਦਾ ਹੈ, ਬਾਰ-ਬਾਰ ਲੋਕਾਈ ਨੂੰ ਦੇਖਦਾ ਹੈ। ਪਿਆਸ ਨਾ ਬੁਝੈ ਮੂਹ ਘਣੀ, ਪਿਆਸ ਨਾ ਬੁਝੈ ਮੂਹ ਘਣੀ, ਮੂਹ ਕਹਿੰਦੇ ਮੇਰੀ ਨੂੰ, ਘਣੀ ਬਹੁਤ ਜ਼ਿਆਦਾ ਜਿਹੜੀ ਪਿਆਸ ਲੱਗੀ ਹੋਈ ਹੈ, ਜਿਹੜੀ ਅੰਦਰ ਦੀ ਪਿਆਸ ਹੈ ਨਾ ਕਦੇ ਵੀ ਬੁਝਦੀ ਨਹੀਂ ਹੈ। ਭਾਵੇਂ ਲੱਖ ਵਾਰ ਸੰਸਾਰ ਦੇ ਅੰਦਰ ਰੰਗਾ ਰੰਗਾਂ ਦੀ ਦੁਨੀਆ ਨੂੰ ਦੇਖੀ ਜਾਵੇ, ਕਿਉਂਕਿ ਇਹ ਜਿਤਨਾ ਵੀ ਸੰਸਾਰ ਦੇ ਅੰਦਰ ਜੋ ਮਾਇਆ ਰੂਪ ਪ੍ਰਮਾਤਮਾ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ। ਭਾਈ ਗੁਰਦਾਸ ਸਾਹਿਬ ਜੀ ਬਚਨ ਕਰਦੇ ਹਨ, ਕੇਵਲ ਤਾਂ ਕੇਵਲ ਅੱਖਾਂ ਦਾ ਧੋਖਾ ਹੈ। ਇਹ ਜੀਵ ਬਾਰ-ਬਾਰ ਭਾਵੇਂ ਕਹੀ ਜਾਂਦਾ ਹੈ, ਜੇ ਕਿਸੇ ਸਿਆਣੇ ਨੂੰ ਪੁੱਛਿਆ ਜਾਵੇ, ਭਾਵੇਂ ਵਡੇਰੀ ਉਮਰ ਵੀ ਹੋ ਜਾਵੇ, ਕਿ ਭਾਈ ਤੂੰ ਅੱਖਾਂ ਦੇ ਨਾਲ ਸੰਸਾਰ ਨੂੰ, ਬਹੁਤ ਸੰਸਾਰ ਨੂੰ ਦੇਖਿਆ ਕਿ ਅੱਖਾਂ ਰੱਜ ਗਈਆਂ ਨੇ? ਕਹੇਗਾ ਕਿ ਨਹੀਂ, ਹੋਰ ਵੀ ਲਾਲਸਾ ਵੱਧ ਗਈ ਹੈ। ਜ਼ੁਬਾਨ ਦੇ ਨਾਲ ਬਹੁਤ ਤਰ੍ਹਾਂ ਤਰ੍ਹਾਂ ਦੇ ਪਦਾਰਥ ਛਕੇ ਹੈ ਕਿ ਇਹਦੀ ਤ੍ਰਿਪਤੀ ਹੋ ਗਈ ਹੈ? ਨਹੀਂ। ਕੰਨਾਂ ਦੇ ਨਾਲ ਬਹੁਤ ਗੱਲਾਂ ਬਾਤਾਂ, ਨਿੰਦਿਆ ਚੁਗਲੀਆਂ ਵੀ ਸੁਣੀਆਂ ਨੇ ਕਿ ਇਹ ਰੱਜ ਗਏ ਹੈ? ਨਹੀਂ, ਹੋਰ ਵੀ ਲਾਲਸਾ ਵੱਧਦੀ ਜਾਂਦੀ ਹੈ। ਜੇਕਰ ਇਹ ਲਾਲਸਾ ਖਤਮ ਹੁੰਦੀ ਹੈ ਨਾ ਸਾਧ ਸੰਗਤ ਜੀ, ਜੀਵਨ ਦੇ ਅੰਦਰ ਜੇ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਦਾ ਤਾਂ ਹੀ ਮਹਾਰਾਜ ਕਹਿੰਦੇ ਲਾਲਸਾ ਖਤਮ ਹੁੰਦੀ ਹੈ। ਨਹੀਂ ਤਾਂ ਸੰਸਾਰ ਨੂੰ ਭਾਵੇਂ ਵਾਰ-ਵਾਰ ਜੀਵਨ ਪਰ ਦੇਖੀ ਜਾਂਦਾ, ਪਰ ਅੱਖਾਂ ਨਹੀਂ ਕਦੇ ਵੀ ਕਹਿੰਦੀਆਂ ਕਿ ਮੈਂ ਰੱਜ ਗਈਆਂ ਹਾਂ। ਇਹ ਕੇਵਲ ਮਨ ਨੂੰ ਪਰਚਾਉਣ ਵਾਸਤੇ ਕਹਿੰਦੀਆਂ ਕਿ ਫਲਾਣੇ ਥਾਂ ਤੇ ਜੋ ਰੰਗਾ ਰੰਗਾ ਦੀ ਦੁਨੀਆ ਉਸ ਨੂੰ ਦੇਖ ਲਈਏ, ਜਾਂ ਫਲਾਣੇ ਥਾਂ ਤੇ ਕੁਝ ਰੰਗਰੀਨ ਦੇਖ ਲਈਏ, ਉੱਥੇ ਜਾ ਕਰਕੇ ਤ੍ਰਿਪਤੀ ਹੋ ਜਾਵੇਗੀ। ਨਹੀਂ, ਹੋਰ ਵੀ ਕਈ ਗੁਣਾ ਵੱਧ ਲਾਲਸਾ ਵੱਧਦੀ ਜਾਂਦੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਹੇ ਹਨ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਬੜੇ ਰੰਗ, ਤਰ੍ਹਾਂ ਤਰ੍ਹਾਂ ਦੇ ਚੋਜ ਤਮਾਸ਼ੇ ਵੀ ਸੰਸਾਰ ਦੇ ਦੇਖ ਲਏ ਹੈ, ਪਰ ਅੱਖਾਂ ਨਹੀਂ ਕਹਿੰਦੀ ਕਿ ਮੈਂ ਤ੍ਰਿਪਤ ਹੋ ਗਈਆਂ, ਅਸੀਂ ਰੱਜ ਗਈਆਂ ਹਾਂ। ਨਹੀਂ, ਕਦਾਚਿਤ ਵੀ ਨਹੀਂ ਹੈ। ਤੋ ਹਜੂਰ ਉਚਾਰਨ ਕਰ ਰਹੇ ਨੇ, ਲੋਇਣ ਲੋਈ ਡੇਠ, ਪਿਆਸ ਨਾ ਬੁਝੈ ਮੂਹ ਘਣੀ। ਮਹਾਰਾਜ ਮੇਰੇ ਮਨ ਦੀ ਪਿਆਸ ਨਹੀਂ ਬੁਝਣਾ ਕਰਦੀ, ਭਾਵੇਂ ਬਹੁਤ ਸੰਸਾਰ ਨੂੰ ਤੱਕਣਾ ਕੀਤਾ। ਤੋ ਅੰਤਰੀ ਭਾਵ ਦੇ ਅੰਦਰ ਵੀ ਮਹਾਰਾਜ ਉਪਦੇਸ਼ ਦਿੰਦੇ, ਲੋਇਣ ਲੋਈ ਡੇਠ, ਲੋਈ ਨਾਮ ਪ੍ਰਕਾਸ਼ ਸਰੂਪ ਦਾ ਅਕਾਲ ਪੁਰਖ ਪ੍ਰਮਾਤਮਾ ਦਾ ਹੈ। ਜਦੋਂ ਤੱਕ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਮਨ ਬੁੱਧ ਰੂਪੀ ਨੇਤਰਾਂ ਦੇ ਨਾਲ ਦੇਖ ਨਹੀਂ ਲੈਂਦੇ, ਪਿਆਸ ਨਾ ਬੁਝੈ ਮੂਹ ਘਣੀ। ਮਹਾਰਾਜ ਮੇਰੇ ਅੰਦਰ ਜਿਹੜੀ ਬਹੁਤ ਪਿਆਸਾ ਲੱਗੀ ਹੋਈ ਹੈ ਨਾ ਪਰਮੇਸ਼ਰ ਆਪ ਜੀ ਦੇ ਦਰਸ਼ਨਾਂ ਦੀ, ਉਦੋਂ ਤੱਕ ਮਹਾਰਾਜ ਕਦੇ ਵੀ ਬੁਝਣ ਵਾਲੀ ਨਹੀਂ ਹੈ। ਜਿਵੇਂ ਬਬੀਹਾ ਬਾਰ-ਬਾਰ ਪੁਕਾਰਾਂ ਕਰਦਾ ਹੈ ਨਾ ਸਵੰਤੀ ਬੂੰਦ ਨੂੰ ਪਾਉਣ ਦੇ ਲਈ, ਇਵੇਂ ਵਾਹਿਗੁਰੂ ਦੇ ਦਰਸ਼ਨਾਂ ਦੀ ਦਾਤ ਪਾਉਣ ਦੇ ਵਾਸਤੇ ਜੀਵ ਬਾਰ-ਬਾਰ ਵਿਰਲਾਪ ਕਰਦਾ, ਬਾਰ-ਬਾਰ ਰੱਬ ਨੂੰ ਚੇਤੇ ਕਰਦਾ। ਮਹਾਰਾਜ ਸਾਹਿਬ ਜੀ ਦੇ ਬਚਨ ਹਨ, ਆਸ ਪਿਆਸੀ ਫਿਰ ਕਹਿ ਤਾਈ ਜਿਉ ਚਾਤਰਿਕ ਬੂੰਦੇਰੇ, ਕਹੋ ਨਾਨਕ ਜੀਅੜਾ ਬਲਿਹਾਰੀ, ਦੇਹੁ ਦਰਸ ਪ੍ਰਭ ਮੇਰੇ। ਹੇ ਮੇਰੇ ਪ੍ਰਮਾਤਮਾ, ਕਿਰਪਾ ਕਰਕੇ ਮੈਨੂੰ ਦਰਸ਼ਨਾਂ ਦੀ ਦਾਤ ਬਖਸ਼ੋ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ, ਇਹ ਜੀਵ ਰੂਪੀ ਬਬੀਹਾ ਆਪ ਜੀ ਦੇ ਦਰਸ਼ਨਾਂ ਰੂਪੀ ਸਵੰਤੀ ਬੂੰਦ ਨੂੰ ਪਾਉਣ ਦੇ ਵਾਸਤੇ ਬਾਰ-ਬਾਰ ਤੜਫਦਾ ਹੈ। ਭਾਵੇਂ ਜਿੰਨੇ ਮਰਜ਼ੀ ਸੰਸਾਰ ਭਰ ਦੇ ਸੁੱਖ ਪ੍ਰਾਪਤ ਹੋ ਜਾਣ, ਰੰਗਾ ਰੰਗਾਂ ਦੀ ਦੁਨੀਆ ਦੇਖਣ ਦਾ ਸੰਸਾਰ ਦੇ ਅੰਦਰ ਸਮਾਂ ਮਿਲ ਜਾਵੇ, ਪਰ ਜਿਵੇਂ ਸਾਧ ਸੰਗਤ ਜੀ ਬਬੀਹੇ ਨੂੰ ਕੇਵਲ ਤਾਂ ਕੇਵਲ ਸਵੰਤੀ ਬੂੰਦ ਦੇ ਨਾਲ ਹੀ ਵਾਸਤਾ ਹੁੰਦਾ। ਲੰਬੇਰਾ ਸਮਾਂ ਭਾਵੇਂ ਵਰਖਾ ਹੁੰਦੀ ਰਹੇ, ਸਾਧ ਸੰਗਤ ਜੀ ਝੜੀ ਲੱਗੀ ਰਹੇ, ਮੀਂਹ ਪਈ ਜਾਵੇ, ਪਰ ਉਹ ਬਬੀਹੇ ਨੂੰ ਪਾਣੀ ਦੇ ਨਾਲ ਕੋਈ ਵਾਸਤਾ ਨਹੀਂ ਹੈ। ਭਾਵੇਂ ਕਿੰਨਾ ਕਿੰਨਾ ਭਾਰ, ਕਿੰਨਾ ਪਾਣੀ ਦਰਿਆਵਾਂ ਦਾ ਹੈ, ਨਦੀਆਂ ਦਾ ਹੈ, ਨਾਲਿਆਂ ਦਾ ਹੈ, ਸਾਧ ਸੰਗਤ ਜੀ ਸਮੁੰਦਰਾਂ ਦਾ ਹੈ, ਪਰ ਉਹ ਪਾਣੀ ਦੇ ਨਾਲ ਬਬੀਹੇ ਨੂੰ ਕੋਈ ਵਾਸਤਾ ਨਹੀਂ। ਇਸੇ ਤਰ੍ਹਾਂ
ਤਮਾਮ ਬਹੁਤਾ ਭਾਰ ਦੀ ਤਰ੍ਹਾਂ ਸੰਸਾਰ ਭਰ ਦੇ ਸਾਰੇ ਸੁੱਖ ਵੀ ਭਾਵੇਂ ਕਿਉਂ ਨਾ ਪ੍ਰਾਪਤ ਹੋ ਜਾਣ, ਪਰ ਗੁਰਮੁਖਾਂ ਪਿਆਰ ਵਾਲੇ ਗੁਰਸਿੱਖਾਂ ਨੂੰ ਕੇਵਲ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹੀ ਮਨ ਨੂੰ ਭਾਉਂਦਾ ਹੈ। ਉਹ ਬਾਰ-ਬਾਰ ਵਾਹਿਗੁਰੂ ਦੇ ਚਰਨਾਂ ਵਿੱਚ ਦਰਸ਼ਨਾਂ ਦੀ ਦਾਤ ਹੀ ਮੰਗਦੇ ਆ। ਮਹਾਰਾਜ ਕਿਰਪਾ ਕਰਕੇ ਸਾਨੂੰ ਦਰਸ਼ਨਾਂ ਦੀ ਦਾਤ ਬਖਸ਼ੋ। ਹੇ ਗਰੀਬ ਨਵਾਜ, ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਵ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਮਹਾਰਾਜ ਇਹੋ ਸਾਡੇ ਮਨ ਦੀ ਭਾਵਨਾ ਹੈ। ਐਸਾ ਹਜੂਰ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਲੱਗਾ, ਉਹ ਬਾਰ-ਬਾਰ ਬੇਨਤੀਆਂ ਕਰਦੇ ਨੇ, ਮਹਾਰਾਜ ਪਿਆਸ ਨਾ ਬੁਝੈ ਮੂੰਹ ਘਣੀ। ਮਹਾਰਾਜ ਮੇਰੇ ਅੰਦਰ ਦੀ ਪਿਆਸ ਨਹੀਂ ਬੁਝਣ ਵਾਲੀ ਜਦੋਂ ਤੱਕ ਨੇਤਰਾਂ ਦੇ ਨਾਲ ਆਪ ਜੀ ਦੇ ਦੀਦਾਰ ਨਹੀਂ ਕਰ ਲਵਾਂ, ਕਿਉਂਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਮਹਾਰਾਜ ਆਪ ਜੀ ਦੇ ਦੀਦਾਰ ਕਰਕੇ ਹੀ ਜੀਵਤ ਭਾਵ ਵਿੱਚ ਰਹਿੰਦੇ ਆ। ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮਹਾਰਾਜ ਸਾਡਾ ਕਾਹਦਾ ਜੀਵਨ ਹੈ। ਕਦੇ ਵੀ ਮਹਾਰਾਜ ਸਾਡੇ ਹਿਰਦੇ ਦੀ ਪਿਆਸ ਨਹੀਂ ਬੁਝਣ ਵਾਲੀ। ਨਾਨਕ ਸੇ ਅਖੜੀਆਂ ਬਿਆਨ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ ਕਿ ਉਹ ਅੱਖਾਂ ਮਹਾਰਾਜ ਕਹਿੰਦੇ ਹੋਰ ਹਨ, ਬਿਆਨ ਨਾਮ ਹੈ ਹੋਰ ਦਾ। ਨਾਨਕ ਸੇ ਅਖੜੀਆਂ ਬਿਆਨ, ਉਹ ਇਹ ਅੱਖਾਂ ਨਹੀਂ ਹੈ ਸਾਧ ਸੰਗਤ ਜੀ ਜਿਨ੍ਹਾਂ ਦੇ ਨਾਲ ਰੱਬ ਨੂੰ ਦੇਖਿਆ ਜਾ ਸਕਦਾ। ਮਹਾਰਾਜ ਫਿਰ ਕਿਹੜੀਆਂ ਅੱਖਾਂ ਨੇ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੈਰਾਗ ਦੇ ਵਿਵੇਕ ਰੂਪੀ ਅੱਖਾਂ ਹਨ। ਵੈਰਾਗ ਦੇ ਵਿਵੇਕ ਦੇ ਨੇਤਰ ਹੈ ਜਿਨ੍ਹਾਂ ਦੇ ਨਾਲ ਰੱਬ ਨੂੰ ਦੇਖਿਆ ਜਾ ਸਕਦਾ। ਇਹਨਾਂ ਅੱਖਾਂ ਦੇ ਨਾਲ ਇਹ ਜੀਵ ਸੰਸਾਰ ਨੂੰ ਤਾਂ ਦੇਖ ਲੈਂਦਾ, ਦੂਰੋਂ ਸਿਆਣ ਲੈਂਦਾ, ਭਾਵੇਂ ਕਿੰਨੀ ਦੂਰੀ ਤੇ ਕੋਈ ਖਲੋਤਾ ਹੋਵੇ ਸਿਆਣ ਲੈਂਦਾ ਹੈ, ਪਰ ਇਹਨਾਂ ਪ੍ਰਤੱਖ ਅੱਖਾਂ ਦੇ ਨਾਲ ਪਰਮਾਤਮਾ ਨੂੰ ਨਹੀਂ ਦੇਖਣਾ ਕਰਦਾ। ਜੇ ਵਿਚਾਰ ਰੂਪੀ ਨਿਗਾਹ ਧਾਰਨ ਕਰ ਲਵੇ ਨਾ ਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ ਸਾਧ ਸੰਗਤ ਜੀ, ਤਾਂ ਉਸ ਪਰਮੇਸ਼ਰ ਦੇ ਦੀਦਾਰ ਕਰ ਸਕਦਾ। ਨਹੀਂ ਤਾਂ ਭਰਮ ਰੂਪੀ ਫੋਲੇ ਪੈਣੇ ਕਰਕੇ ਪਰਮਾਤਮਾ ਸਾਹਮਣੇ ਖਲੋਤਾ ਹੋਇਆ ਵੀ ਨਜ਼ਰ ਨਹੀਂ ਆਉਂਦਾ। ਜਦੋਂ ਭਰਮ ਦੇ ਫੋਲੇ ਪੈ ਰਹਿੰਦੇ ਨੇ ਜਿੰਨਾ ਚਿਰ ਸਾਧ ਸੰਗਤ ਜੀ, ਉਹਨਾਂ ਚਿਰ ਰੱਬ ਦਿਸਦਾ ਨਹੀਂ ਹੈ। ਤੋ ਹਜੂਰ ਉਚਾਰਨ ਕਰ ਰਹੇ ਨੇ, ਨਾਨਕ ਸੇ ਅਖੜੀਆਂ ਬਿਆਨ। ਹੇ ਗੁਰਸਿੱਖੋ, ਉਹ ਅੱਖਾਂ ਹੋਰ ਹਨ ਜਿਨ੍ਹਾਂ ਦੇ ਨਾਲ ਵਾਹਿਗੁਰੂ ਦੇ ਦੀਦਾਰ ਕੀਤੇ ਜਾਂਦੇ ਹਨ। ਜਿਨੀ ਦਸੰਦੋ ਮਾਂ ਪਿਰੀ, ਜਿਨ੍ਹਾਂ ਨੇਤਰਾਂ ਦੇ ਨਾਲ ਮਾਂ ਮੇਰਾ ਜਿਹੜਾ ਪਿਰੀ ਪਤੀ ਪਰਮਾਤਮਾ ਹੈ ਨਾ ਦਿਸਦਾ ਹੈ, ਨਜ਼ਰ ਆਉਂਦਾ ਹੈ। ਜਿਨ੍ਹਾਂ ਨੇਤਰਾਂ ਦੇ ਨਾਲ ਵਾਹਿਗੁਰੂ ਦੇ ਦੀਦਾਰ ਕੀਤੇ ਜਾਣ, ਉਹ ਇਹ ਨੇਤਰ ਨਹੀਂ ਹੈ, ਉਹ ਅੰਤਰੀਵ ਨੇਤਰ ਹਨ। ਪ੍ਰਤੱਖ ਨੇਤਰਾਂ ਦੇ ਨਾਲ ਨਹੀਂ ਉਹ ਪਰਮਾਤਮਾ ਦਿਸਦਾ। ਜੇ ਕਹੀ ਜਾਵੇ ਕਿ ਮੇਰੇ ਕੋਲ ਅੱਖਾਂ ਤਾਂ ਹਨ, ਅੱਖਾਂ ਵਿੱਚ ਦੇਖਣ ਦੀ ਸ਼ਕਤੀ ਵੀ ਹੈ, ਮੈਂ ਦੂਰੋਂ ਹੀ ਮਨੁੱਖ ਨੂੰ ਸਿਆਣ ਲੈਂਦਾ ਕੌਣ ਤੁਰਿਆ ਆ ਰਿਹਾ ਹੈ, ਪਰ ਸਾਧ ਸੰਗਤ ਜੀ ਇਹ ਜਿਹੜੇ ਨੇਤਰ ਹਨ ਇਹ ਦੁਨਿਆਵੀ ਹੈ। ਇਹ ਜਿਹੜੀ ਨਿਗਾਹ ਹੈ ਨਾ ਇਹ ਵੀ ਦੁਨਿਆਵੀ ਹੈ, ਜਾਂ ਕਹਿ ਲਈਏ ਕਿ ਬਾਹਰ ਮੁਖੀ ਨੇਤਰ ਹੈ। ਇਹ ਨਿਗਾਹ ਵੀ ਭਾਵੇਂ ਬੜੀ ਤੇਜ਼ ਪਰ ਬਾਹਰ ਮੁਖੀ ਹੈ। ਜੇ ਕਿਤੇ ਚਿੱਤ ਬਿਰਤੀ ਨੂੰ ਅੰਤਰਮੁਖੀ ਕਰਕੇ ਅੰਤਰੀਵ ਨੇਤਰਾਂ ਦੇ ਨਾਲ ਦੇਖਦਾ ਹੈ, ਤਾਂ ਮਹਾਰਾਜ ਕਹਿੰਦੇ ਪ੍ਰਮਾਤਮਾ ਦੂਰ ਨਹੀਂ ਭਾਸਦਾ, ਫਿਰ ਨੇੜੇ ਦੇਖਦਾ ਕਿ ਪ੍ਰਮਾਤਮਾ ਮੇਰੇ ਹਿਰਦੇ ਘਰ ਦੇ ਅੰਦਰ ਹੀ ਬੈਠਾ ਹੈ, ਪ੍ਰਮਾਤਮਾ ਮੇਰੇ ਤੋਂ ਦੂਰ ਨਹੀਂ ਹੈ। ਤੋ ਹਜੂਰ ਉਚਾਰਨ ਕਰ ਰਹੇ ਹੈ, ਜਿਨੀ ਦਿਸੰਦੋ ਮਾਂ ਪਿਰੀ। ਹੇ ਗੁਰਸਿੱਖ, ਇਹ ਅੱਖਾਂ ਹੋਰ ਹਨ ਜਿਨ੍ਹਾਂ ਦੇ ਨਾਲ ਮਾਲਕ ਪਰਮੇਸ਼ਰ ਨਜ਼ਰ ਆਉਂਦਾ ਹੈ, ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਕੀਤੇ ਜਾਂਦੇ ਹਨ। ਸੰਤ ਜਿਨੀ ਹਰ ਪ੍ਰਭ ਡਿਠਾ, ਸੰਤ ਦੇ ਅੰਦਰ ਮਹਾਰਾਜ ਉਪਦੇਸ਼ ਦਿੰਦੇ ਆ, ਗੁਰਸਿੱਖੋ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਪਰਮਾਤਮਾ ਨੂੰ ਦੇਖਿਆ ਹੈ। ਡਿਠਾ ਤੋਂ ਕਹੀਏ ਦੇਖ ਲਿਆ, ਜਿਨ੍ਹਾਂ ਨੇ ਵਾਹਿਗੁਰੂ ਦੇ ਦੀਦਾਰ ਕਰ ਲਏ ਹਨ। ਤਿਨ ਕੁਰਬਾਨੇ RAM, ਮਹਾਰਾਜ ਸਾਹਿਬ ਜੀ ਕਹਿੰਦੇ ਤਿਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਜਿਨ੍ਹਾਂ ਨੇ ਵੈਰਾਗ ਤੇ ਵਿਵੇਕ ਦੇ ਨੇਤਰ ਧਾਰਨ ਕਰਕੇ ਵਾਹਿਗੁਰੂ ਜੀ ਦੇ ਦੀਦਾਰ ਕਰ ਲਏ ਹੈ। ਸਾਧ ਸੰਗਤ ਜੀ, ਵਿਵੇਕ ਅਤੇ ਵੈਰਾਗ ਜੀਵਨ ਦੇ ਅੰਦਰ ਧਾਰਨ ਕਰਨਾ ਬੜਾ ਕਠਿਨ ਹੈ। ਭਾਵੇਂ ਕਹੀ ਤਾਂ ਜਾਵੇ ਕਿ ਮੈਂ ਬੜਾ ਗਿਆਨਵਾਨ ਹਾਂ, ਬੜੀ ਮੈਨੂੰ ਸੋਝੀ ਹੈ ਜੀਵਨ ਦੇ ਅੰਦਰ, ਬੜਾ ਮੈਂ ਵੈਰਾਗੀ ਹਾਂ, ਬੜਾ ਤਗੜਾ ਤਿਆਗੀ ਹਾਂ, ਪਰ ਸਾਧ ਸੰਗਤ ਜੀ ਜੀਵਨ ਦੇ ਅੰਦਰ ਉਹ ਅਸਲ ਦੇ ਵਿੱਚ ਵੈਰਾਗਵਾਨ ਅਤੇ ਗਿਆਨਵਾਨ ਬਣ ਸਕਦਾ ਹੈ ਜਿਸ ਜੀਵ ਤੇ ਸਤਿਗੁਰੂ ਜੀ ਆਪ ਕਿਰਪਾ ਕਰਕੇ ਬਣਾਉਣ।
ਮਹਾਰਾਜ ਸਾਹਿਬ ਜੀ ਸੀਸ ਤੇ ਮਿਹਰ ਭਰਿਆ ਹੱਥ ਰੱਖਣ ਤਾਂ ਹੀ ਸਾਧ ਸੰਗਤ ਜੀ ਵੈਰਾਗੀ ਅਤੇ ਜੀਵਨ ਦੇ ਅੰਦਰ ਗਿਆਨ ਦੀ ਪ੍ਰਾਪਤੀ ਕਰਦਾ। ਤਾਂ ਹੀ ਮਹਾਰਾਜ ਕਹਿੰਦੇ ਵੈਰਾਗਵਾਨ ਗਿਆਨਵਾਨ ਬਣ ਸਕਦਾ ਜੇ ਗੁਰੂ ਕਿਰਪਾ ਕਰੇ ਤਾਂ। ਆਪਣੇ ਐਵੇਂ ਬਲ ਦੇ ਨਾਲ ਹੰਕਾਰ ਦੇ ਡਿੰਗਾ ਮਾਰੀ ਜਾਵੇ ਕਿ ਮੈਂ ਬੜਾ ਗਿਆਨਵਾਨ ਜਾਂ ਬੜਾ ਤਿਆਗਵਾਨ ਜਾਂ ਬੜਾ ਵੈਰਾਗਵਾਨ ਹਾਂ, ਸਾਧ ਸੰਗਤ ਜੀ ਨਹੀਂ, ਆਪਣੇ ਬਲ ਦੇ ਨਾਲ ਨਹੀਂ ਕੁਝ ਵੀ ਬਣਿਆ ਜਾ ਸਕਦਾ। ਇਹ ਗਰੀਬ ਨਵਾਜ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਤੋ ਹਜੂਰ ਬਖਸ਼ਿਸ਼ ਕਰ ਰਹੇ ਹਨ, ਜਿਨੇ ਹਰ ਪ੍ਰਭ ਡਿਠਾ ਤਿੰਨ ਕੁਰਬਾਨੇ ਰਾਮ, ਉਹਨਾਂ ਤੋਂ ਕੁਰਬਾਨ ਜਾਣਾ ਚਾਹੀਦਾ। ਜਿਨ੍ਹਾਂ ਨੇ ਵਾਹਿਗੁਰੂ ਦੇ ਦੀਦਾਰ ਕੀਤੇ ਹੈ, ਸਤਿਗੁਰਾਂ ਦੇ ਦਰਸ਼ਨਾਂ ਦੀ ਅਮੋਲਕ ਦਾਤ ਜਿਨ੍ਹਾਂ ਨੇ ਜੀਵਨ ਦੇ ਅੰਦਰ ਪਾਈ ਹੈ, ਸੇ ਸਾਚੀ ਦਰਗਹਿ ਭਾਣੇ ਰਾਮ। ਐਸੇ ਵਾਹਿਗੁਰੂ ਦੇ ਪਿਆਰ ਵਾਲੇ ਗੁਰਮੁਖ ਜਨ ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਭਾ ਗਏ ਹਨ, ਭਾਵ ਮੰਨੇ ਗਏ ਹੈ, ਵਾਹਿਗੁਰੂ ਦੇ ਦਰ ਦੇ ਉੱਪਰ ਪ੍ਰਵਾਨ ਹੋ ਗਏ ਹੈ। ਜਿਨ੍ਹਾਂ ਨੇ ਜੀਵਨ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਦੀਦਾਰ ਕੀਤੇ ਹਨ, ਭਾਵਨਾ ਦੇ ਨਾਲ ਸਤਿਗੁਰੂ ਜੀ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਜਾਣ ਕਰਕੇ ਦਰਸ਼ਨ ਕੀਤੇ ਹੈ। ਸੇ ਸਾਚੀ ਦਰਗਹਿ ਭਾਣੇ ਰਾਮ, ਉਹਨਾਂ ਦੀ ਭਾਵਨਾ ਪਰਮੇਸ਼ਰ ਦੇ ਘਰ ਦੇ ਵਿੱਚ ਭਾ ਗਈ ਹੈ, ਉਹ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਗਏ ਹਨ। ਠਾਕੁਰ ਮਾਨੇ ਸੇ ਪ੍ਰਧਾਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰਸਿੱਖੋ, ਜਿਨ੍ਹਾਂ ਨੇ ਮਾਲਕ ਪਰਮੇਸ਼ਰ ਦੇ ਭਾਣੇ ਨੂੰ ਸਤ ਕਰਕੇ ਮੰਨਿਆ ਹੈ, ਉਹ ਅਸਲ ਦੇ ਵਿੱਚ ਪ੍ਰਧਾਨੇ ਮੁਖੀ ਸਿੱਖ ਹਨ। ਉਹ ਮੁਖੀ ਮੰਨੇ ਜਾਂਦੇ ਹੈ, ਉਹ ਅਸਲ ਦੇ ਵਿੱਚ ਪ੍ਰਧਾਨ ਹਨ। ਜਿਨ੍ਹਾਂ ਨੇ ਗਰੀਬ ਨਵਾਜ ਸਤਿਗੁਰੂ ਜੀ ਦੀ ਬਖਸ਼ੀ ਹੋਈ ਸਿੱਖਿਆ ਨੂੰ ਜੀਵਨ ਦੇ ਅੰਦਰ ਸਤ ਕਰਕੇ ਧਾਰਨ ਕੀਤਾ। ਤੇ ਜੇ ਮਨਮੱਤਾ ਹੀ ਕਰੀ ਜਾਂਦਾ ਹੈ, ਉਹ ਤਾਂ ਫਿਰ ਕਹਿਣੀ ਮਾਤਰ ਹੀ ਪ੍ਰਧਾਨਗੀ ਹੈ ਨਾ। ਸਾਧ ਸੰਗਤ ਜੀ, ਪ੍ਰਧਾਨ ਬਣਨਾ ਬੜਾ ਔਖਾ ਹੈ, ਅਖਵਾਉਣਾ ਭਾਵੇਂ ਸੌਖਾ ਹੈ। ਕੋਈ ਸੰਸਾਰ ਦੇ ਅੰਦਰ ਵੀ ਭਾਵੇਂ ਕਹੀ ਜਾਂਦਾ ਕਿ ਮੈਂ ਜੀ ਪ੍ਰਧਾਨ ਹਾਂ ਜਾਂ ਕਿਸੇ ਕਮੇਟੀ ਦਾ ਪ੍ਰਧਾਨ ਹਾਂ, ਪਰ ਪ੍ਰਮਾਤਮਾ ਦੀ ਨਜ਼ਰਾਂ ਵਿੱਚ ਉਹ ਪ੍ਰਧਾਨ ਹਨ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਬਾਣੀ ਨੂੰ ਸਤ ਕਰਕੇ ਮੰਨਿਆ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਸਤ ਕਰਕੇ ਕਮਾਇਆ ਹੈ, ਸਤਿਗੁਰਾਂ ਦੀ ਬਖਸ਼ੀ ਹੋਈ ਸਿੱਖਿਆ ਨੂੰ ਜੀਵਨ ਦੇ ਅੰਦਰ ਪਰਪੱਕ ਕੀਤਾ ਹੈ, ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਸਤ ਕਰਕੇ ਧਾਰਨ ਕੀਤਾ ਹੈ। ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਉਹ ਮਹਾਰਾਜ ਕਹਿੰਦੇ ਮੁਖੀ ਸਿੱਖ ਹਨ। ਤੋ ਇਸ ਲਈ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਪਦੇਸ਼ ਦੇ ਰਹੇ ਹੈ, ਠਾਕੁਰ ਮਾਨੇ ਸੇ ਪ੍ਰਧਾਨੇ। ਹਜੂਰ ਕਹਿੰਦੇ ਉਹ ਅਸਲ ਦੇ ਵਿੱਚ ਮੁਖੀ ਹਨ, ਉਹ ਸੱਚੇ ਪ੍ਰਧਾਨ ਹਨ, ਜਿਨ੍ਹਾਂ ਨੇ ਵਾਹਿਗੁਰੂ ਦੇ ਭਾਣੇ ਨੂੰ ਜਾਂ ਪਰਮੇਸ਼ਰ ਦੇ ਨਾਮ ਨੂੰ ਸਤ ਕਰਕੇ ਮੰਨਿਆ ਹੈ। ਹਰ ਸੇਤੀ ਰੰਗ ਰਾਤੇ। ਮਹਾਰਾਜ ਉਹਨਾਂ ਦੀ ਨਿਸ਼ਾਨੀ ਕੀ ਹੈ? ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਉਹ ਪਰਮਾਤਮਾ ਦੇ ਰੰਗ ਦੇ ਵਿੱਚ ਰਤੇ ਰਹਿੰਦੇ ਹਨ। ਉਹਨਾਂ ਦਾ ਹਿਰਦਾ ਸਦਾ ਹੀ ਵਾਹਿਗੁਰੂ ਦੇ ਨਾਮ ਰੰਗ ਦੇ ਵਿੱਚ ਰੰਗਿਆ ਰਹਿੰਦਾ, ਕਦੇ ਵੀ ਪਰਮਾਤਮਾ ਨੂੰ ਵਿਸਾਰਦੇ ਨਹੀਂ ਹੈ। ਐਸੇ ਮਹਾਰਾਜ ਕਹਿੰਦੇ ਮੁਖੀ ਪਰਮਾਤਮਾ ਦੇ ਘਰ ਪ੍ਰਵਾਨ ਹਨ। ਐਸੀ ਪ੍ਰਧਾਨਗੀ ਕਰਨ ਵਾਲੇ, ਐਸੇ ਸੱਚੇ ਪ੍ਰਧਾਨ ਰੱਬ ਦੇ ਘਰ ਦੇ ਵਿੱਚ ਪ੍ਰਵਾਨ ਹਨ। ਸਾਧ ਸੰਗਤ ਜੀ, ਖਿਮਾ ਕਰਨਾ, ਅੱਜ ਕੱਲ ਜਿਹੜਾ ਕੋਈ ਨਹੀਂ ਕਹਿੰਦਾ ਜੀ ਮੈਂ ਪ੍ਰਧਾਨ ਹਾਂ, ਭਾਵੇਂ ਸਿਰ ਤੋਂ ਮੋਨਾ ਹੁੰਦਾ ਹੈ, ਮੂੰਹ ਤੇ ਦਾੜੀ ਨਹੀਂ ਹੁੰਦੀ, ਇਹ ਮੋਨੋ ਕਰੋਟੋ ਹੁੰਦਾ, ਸਿਰੇ ਦਾ ਨਸ਼ੇੜੀ ਹੁੰਦਾ, ਕਿਹਾ ਜਾਂਦਾ ਜੀ ਗੁਰੂ ਘਰ ਦਾ ਪ੍ਰਧਾਨ ਹੈ। ਖਿਮਾ ਕਰਨਾ, ਇਹ ਕੋਈ ਸ਼ੋਭਦਾ ਨਹੀਂ ਹੈ। ਪ੍ਰਧਾਨ ਮੁਖੀ ਨੂੰ ਕਿਹਾ ਜਾਂਦਾ। ਤੇ ਜੇ ਮੁਖੀਆ ਸਾਧ ਸੰਗਤ ਜੀ ਮੋਨੋ ਕਰੋਟੋ ਹੋਵੇਗਾ, ਸਿਰੇ ਦਾ ਨਸ਼ੇੜੀ ਹੋਵੇਗਾ, ਤੇ ਉਹਨੇ ਆਉਣ ਵਾਲੀ ਪੀੜ੍ਹੀ ਨੂੰ ਕੀ ਸਾਧ ਸੰਗਤ ਜੀ ਸੇਧ ਦੇਣੀ ਹੈ? ਉਹਦੇ ਪਿੱਛੇ ਚੱਲਣ ਵਾਲਿਆਂ ਨੇ ਕੀ ਉਹਦੇ ਤੋਂ ਸੇਧ ਲੈਣੀ ਹੈ? ਇਹ ਵਿਚਾਰਨ ਵਾਲੀ ਗੱਲ ਹੈ। ਅੱਜ ਜਿਹਦੇ ਕੋਲ 4 ਪੈਸੇ ਬਹੁਤੇ ਹੁੰਦੇ ਆ ਨਾ, ਉਹਨੂੰ ਆਪਾਂ ਗੁਰੂ ਘਰ ਦਾ ਪ੍ਰਧਾਨ ਬਣਾ ਦਿੰਦੇ ਆ। ਇਹ ਜੀ ਪ੍ਰਧਾਨ ਸਾਹਿਬ ਹੈ, ਕੇਵਲ ਪੈਸੇ ਕਰਕੇ, ਪਤਾ ਕੁਝ ਨਹੀਂ ਹੁੰਦਾ। ਭਾਵੇਂ 10 ਪਾਤਸ਼ਾਹੀਆਂ ਦੇ ਨਾਮ ਵੀ ਉਹਨੂੰ ਪੂਰੇ ਨਾ ਆਉਂਦੇ ਹੋਣ, 5 ਪਿਆਰਿਆਂ ਦੇ ਨਾਮ ਨਾ ਆਉਂਦੇ ਹੋਣ, ਕੋਈ ਪਤਾ ਨਹੀਂ ਸਾਡੇ 5 ਤਖਤ ਕਿਹੜੇ ਹੈ, ਕੋਈ ਪਤਾ ਨਹੀਂ ਗੁਰ ਇਤਿਹਾਸ ਬਾਬਤ, ਤੇ ਉਹਨੂੰ ਅੱਜ ਅਸੀਂ ਗੁਰੂ ਘਰ ਦਾ ਪ੍ਰਧਾਨ ਬਣਾ ਦਿੰਦੇ ਹਾਂ। ਪਰ ਸਾਧ ਸੰਗਤ ਜੀ ਯੋਗ ਨਹੀਂ ਹੈ। ਜੇ ਤਾਂ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਅਨੁਸਾਰ, ਸਤਿਗੁਰਾਂ ਦੇ ਉਪਦੇਸ਼ ਅਨੁਸਾਰ ਵਿਚਾਰ ਕੀਤੀ ਜਾਵੇ, ਫਿਰ ਐਸੇ ਜਿਹੜੇ ਮੋਨੋ ਕਰੋਟੋ ਪ੍ਰਧਾਨ ਕਲੱਬਾਂ ਦੇ ਤਾਂ ਬਣਾਏ ਜਾ ਸਕਦੇ ਹੈ, ਪਰ ਗੁਰੂ ਘਰ ਦੇ ਵਿੱਚ ਸ਼ੋਭਾ ਨਹੀਂ ਦਿੰਦੇ। ਇਹ ਕੋਈ ਯੋਗ ਨਹੀਂ ਹੈ।
ਤੋ ਇਸੇ ਕਰਕੇ ਹੀ ਸਾਧ ਸੰਗਤ ਜੀ, ਜੋ ਕੋਈ ਚੰਗੀ ਸਿੱਖਿਆ ਨਹੀਂ ਗੁਰੂ ਘਰ ਦੇ ਵਿੱਚੋਂ ਪ੍ਰਾਪਤ ਹੁੰਦੀ, ਭਾਵੇਂ ਕਿੰਨੀਆਂ ਕਿੰਨੀਆਂ ਵੱਡੀਆਂ ਇਮਾਰਤਾਂ ਵੀ, ਸੋਹਣੇ ਆਲੀਸ਼ਾਨ ਸੁੰਦਰ ਦਰਬਾਰ ਵੀ ਅਸੀਂ ਬਣਾਏ ਹੋਏ ਨਾ ਆਪਣੇ ਨਗਰਾਂ ਦੇ ਵਿੱਚ, ਪਰ ਖਿਮਾ ਕਰਨਾ, ਨਾ ਚੰਗਾ ਕੋਈ ਉੱਥੇ ਮੁਖੀ ਰੱਖਿਆ ਹੋਇਆ, ਕੋਈ ਪ੍ਰਧਾਨ ਗੁਰੂ ਘਰ ਦਾ ਹੈ, ਨਾ ਕੋਈ ਚੰਗਾ ਵਜ਼ੀਰ ਸਿੰਘ ਹੈ ਜਿਹੜਾ ਕੋਈ ਗੁਣਵਾਨ ਹੋਵੇ, ਬੱਚਿਆਂ ਨੂੰ ਸਿਹਤ ਦੇਵੇ, ਗੁਰੂ ਕੀ ਬਾਣੀ ਦੀ ਸੰਥਿਆ ਕਰਵਾਵੇ, ਗੁਰਮਤਿ ਦੇ ਗੁਣ ਸਿਖਾਵੇ। ਸਾਧ ਸੰਗਤ ਜੀ, ਇਸੇ ਕਰਕੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਨਾ, ਵਿਗੜਦੀ ਜਾ ਰਹੀ ਹੈ, ਪਤਿਤ ਪੁਣੇ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ। ਜੇ ਛੋਟੇ ਬੱਚਿਆਂ ਨੂੰ ਸਾਧ ਸੰਗਤ ਜੀ ਸਿਹਤ ਮਿਲੇ, ਗੁਰਮਤਿ ਦੇ ਗੁਣ ਸਿਖਾਏ ਜਾਣ, ਉਹ ਭਲਾ ਵੱਡੇ ਹੋ ਕੇ ਕਿਉਂ ਪਤਿਤ ਪੁਣੇ ਵਿੱਚ ਗਲਤਾਨ ਹੋਣਗੇ? ਕਿਉਂਕਿ ਜਿਹੜਾ ਬੱਚਾ ਹੁੰਦਾ ਹੈ ਨਾ, ਮਹਾਂਪੁਰਖ ਬਚਨ ਕਰਿਆ ਕਰਦੇ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ, ਤੇ ਕੋਰੇ ਕਾਗਜ਼ ਦੇ ਉੱਪਰ ਜੋ ਕੁਝ ਲਿਖਿਆ ਜਾਵੇ ਉਹ ਕੁਝ ਉਗੜਦਾ। ਜੇ ਗੁਰਮਤਿ ਦੇ ਚੰਗੇ ਗੁਣ ਸਿਖਾਏ ਜਾਣ, ਉਹ ਸਾਧ ਸੰਗਤ ਜੀ ਬੱਚੇ ਕਿਵੇਂ ਵਿਗੜਨਗੇ ਭਲਾ? ਕਿਵੇਂ ਭਲਾ ਨਸ਼ਿਆਂ ਵਿੱਚ ਗਲਤਾਨ ਹੋਣਗੇ? ਨਾ, ਕਦਾਚਿਤ ਵੀ ਇਹ ਹੋ ਨਹੀਂ ਸਕਦਾ। ਛੋਟੇ ਹੁੰਦਿਆਂ ਤੋਂ ਜੇ ਚੰਗੀ ਗੁੜਤੀ ਮਿਲੇ, ਚੰਗੇ ਸੰਸਕਾਰ ਦਿੱਤੇ ਜਾਣ, ਗੁਰਮਤਿ ਦੇ ਗੁਣ ਸਿਖਾਏ ਜਾਣ, ਉਹ ਕਦੇ ਵੀ ਪਤਿਤ ਪੁਣੇ ਤੇ ਨਸ਼ਿਆਂ ਵਿੱਚ ਗਲਤਾਨ ਹੋ ਕਰਕੇ ਆਪਣੀ ਜ਼ਿੰਦਗੀ ਨਹੀਂ ਬਰਬਾਦ ਕਰਨਗੇ। ਤੋ ਇਸ ਕਰਕੇ ਬੇਨਤੀ ਹੈ ਸਾਧ ਸੰਗਤ ਜੀ ਆਪ ਦੇ ਚਰਨਾਂ ਵਿੱਚ ਕਿ ਜਿੱਥੇ ਅਸੀਂ ਹੋਰ ਵੀ ਗੁਰੂ ਘਰ ਦੀਆਂ ਸੇਵਾਵਾਂ ਕਰਦੇ ਆ ਨੇ, ਵੀ ਵਿਸ਼ੇਸ਼ ਕਰਕੇ ਧਿਆਨ ਦਿੱਤਾ ਜਾਵੇ। ਕਿੰਨੇ ਕਿੰਨੇ ਪਿੰਡਾਂ ਦੇ ਵਿੱਚ, ਇੱਕ ਇੱਕ ਨਗਰ ਦੇ ਵਿੱਚ ਕਿੰਨੇ ਕਿੰਨੇ ਗੁਰੂ ਘਰ ਬਣਾਏ ਹੋਏ ਆ, ਜੋ ਵੀ ਕਿੰਨੇ ਕਿੰਨੇ ਨਗਰਾਂ ਦੇ ਵਿੱਚ ਬਣੇ ਹੋਏ ਨੇ ਗੁਰੂ ਘਰ। ਸਾਧ ਸੰਗਤ ਜੀ, ਉੱਥੇ ਚੰਗੇ ਗੁਣਵਾਨ ਜਿਹੜੇ ਗੁਰਮਤਿ ਦੀ ਸੇਧ ਦੇ ਸਕਣ, ਵਜ਼ੀਰ ਸਿੰਘ ਗੁਰੂ ਘਰ ਦੇ, ਭਾਵੇਂ ਜਿਹੜੇ ਕੋਈ ਕਮੇਟੀ ਦੇ ਮੁਖੀ ਸਿੱਖ ਵੀ ਹੈ, ਉਹ ਵੀ ਸੂਝਵਾਨ ਹੋਣ, ਗੁਰ ਇਤਿਹਾਸ ਤੋਂ ਜਾਣੂ ਹੋਣ, ਤਾਂ ਹੀ ਸਿੱਖਿਆ ਦੇਣਗੇ ਨਾ। ਜੇ ਕੋਈ ਪਤਾ ਹੀ ਨਹੀਂ ਤੇ ਉਹਨਾਂ ਨੇ ਕੀ ਸਿੱਖਿਆ ਦੇਣੀ ਹੈ? ਉਹਨਾਂ ਨੂੰ ਆਪ ਹੀ ਨਹੀਂ ਕੋਈ ਪਤਾ, ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਹੈ, ਤੇ ਆਉਣ ਵਾਲੀ ਸੰਗਤ ਨੂੰ, ਆਉਣ ਵਾਲੇ ਗੁਰੂ ਘਰ ਦੇ ਵਿੱਚ ਬੱਚਿਆਂ ਨੂੰ ਉਹਨਾਂ ਨੇ ਕੀ ਸੇਧ ਦੇਣੀ ਹੈ? ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਤ ਬਖਸ਼ਿਸ਼ ਕਰਨ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਹਜੂਰ ਬਖਸ਼ਿਸ਼ ਕਰ ਰਹੇ ਨੇ, ਠਾਕੁਰ ਮਾਨੇ ਸੇ ਪ੍ਰਧਾਨੇ। ਹੇ ਗੁਰਸਿੱਖੋ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਮੰਨਣ ਕੀਤਾ, ਉਹ ਅਸਲ ਦੇ ਵਿੱਚ ਮੁਖੀ ਹਨ। ਪਰਮਾਤਮਾ ਦੀ ਦ੍ਰਿਸ਼ਟੀ ਵਿੱਚ ਉਹ ਪ੍ਰਧਾਨ ਹੈ, ਤੇ ਹਰੀ ਅਕਾਲ ਪੁਰਖ ਪਰਮਾਤਮਾ ਦੇ ਰੰਗ ਦੇ ਵਿੱਚ ਰਤੇ ਰਹਿੰਦੇ ਹੈ। ਹਰ ਸੇਤੀ ਰੰਗ ਰਾਤੇ, ਉਹਨਾਂ ਦਾ ਮਨ ਪਰਮੇਸ਼ਰ ਦੇ ਪਿਆਰ ਦੇ ਵਿੱਚ ਭਿੱਜਾ ਰਹਿੰਦਾ ਹੈ। ਹਰ ਰਸੇ ਅਗਾਏ ਸਹਿਜ ਸਮਾਏ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਰਸ ਨੂੰ ਚਖਿਆ, ਹਿਰਦੇ ਕਰਕੇ ਤ੍ਰਿਪਤ ਹੋ ਗਏ ਹਨ। ਕੋਈ ਦੁਨੀਆ ਦਾ ਰਸ ਉਹਨਾਂ ਨੂੰ ਸਤਾਉਂਦਾ ਨਹੀਂ ਹੈ, ਕਿਸੇ ਰਸ ਦੀ ਭੁੱਖ ਨਹੀਂ ਬਾਰ-ਬਾਰ ਉਹਨਾਂ ਨੂੰ ਸਤਾਉਂਦੀ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਰਸ ਨੂੰ ਚਖ ਲਿਆ। ਮਹਾਰਾਜ ਕਹਿੰਦੇ ਹਿਰਦੇ ਕਰਕੇ ਤ੍ਰਿਪਤ ਹੋ ਗਏ ਹੈ, ਔਰ ਸੁਦੇ ਸਿੱਧੀ ਵਾਹਿਗੁਰੂ ਦੇ ਵਿੱਚ ਸਮਾ ਗਏ ਹਨ। ਘਟ ਘਟ ਰਮਈਆ ਜਾਤੇ। ਉਹਨਾਂ ਗੁਰਮੁਖਾਂ ਨੇ ਘਟਾਂ ਘਟਾਂ ਹਿਰਦਿਆਂ ਵਿੱਚ ਵਾਹਿਗੁਰੂ ਦੇ ਸਰੂਪ ਨੂੰ ਜਾਣ ਲਿਆ ਹੈ। ਹੇ ਪ੍ਰਮਾਤਮਾ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਇਹ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਹਿੱਸੇ ਆਇਆ, ਹਰ ਘਟ ਦੇ ਅੰਦਰ ਪ੍ਰਮਾਤਮਾ ਦੀ ਜੋਤ ਨੂੰ ਜਾਣਨਾ। ਹੇ ਪਰਮੇਸ਼ਰ, ਸਭ ਮਹਿ ਜੋਤ ਜੋਤ ਹੈ ਸੋਏ। ਸਾਰਿਆਂ ਦੇ ਅੰਦਰ ਮਹਾਰਾਜ ਆਪ ਜੀ ਦੀ ਜੋਤ ਵਰਤ ਰਹੀ ਹੈ। ਸਰਬ ਜੀਵਾਂ ਦੇ ਅੰਦਰ ਪਰਮੇਸ਼ਰ ਆਪ ਹੀ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰ ਰਹੇ ਹੋ। ਸੇਈ ਸੱਜਣ ਸੰਤ ਸੇ ਸੁਖੀਏ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕੋਈ ਕਹਿੰਦਾ ਕਿ ਮੈਂ ਸੰਤ ਹਾਂ, ਕੋਈ ਕਹਿੰਦਾ ਕਿ ਸਿੱਖ ਹਾਂ। ਹੇ ਗਰੀਬ ਨਵਾਜ, ਪੂਰਨ ਸੰਤ ਅਤੇ ਸਿੱਖਾਂ ਦੀ ਨਿਸ਼ਾਨੀ ਕੀ ਹੈ? ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਜਿਨ੍ਹਾਂ ਨੂੰ ਕਦੇ ਵੀ ਪਰਮੇਸ਼ਰ ਦਾ ਨਾਮ ਨਹੀਂ ਨਾ ਵਿਸਰਦਾ। ਗੁਰਬਾਣੀ ਵੀ ਸਤਿਪੁਰਸ਼ਾਂ ਦੀ ਨਿਸ਼ਾਨੀ ਦੱਸੀ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਧੰਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਉਹ ਅਸਲ ਦੇ ਵਿੱਚ ਪੂਰਨ ਸੰਤ ਹੈ, ਜਿਹਨੂੰ ਕਦੇ ਵੀ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ। ਹਰ ਸਵਾਸ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਦਾ ਹੈ। ਔਰ ਸੇਵਕ ਦੇ ਲੱਛਣ ਵੀ ਦੱਸੇ, ਜਿਹੜਾ ਨਿਮਰਤਾਵਾਨ ਹੋ ਕਰਕੇ ਸੇਵਾ ਕਰਦਾ ਹੈ। ਸਿੱਖ ਉਹ ਹੈ ਜਿਹੜਾ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਨੂੰ ਜੀਵਨ ਦੇ ਅੰਦਰ ਗ੍ਰਹਿਣ ਕਰਦਾ ਹੈ। ਜਨਮ ਤੋਂ ਲੈ ਕਰਕੇ ਅੰਤਲੇ ਸਵਾਸਾਂ ਤੱਕ ਸਿੱਖ ਕਰਕੇ ਵੀ ਕਦੇ ਹੰਕਾਰ ਨਹੀਂ ਕਰਦਾ ਕਿ ਮੈਂ ਸਿੱਖ ਲਿਆ, ਉਹਨੂੰ ਸਿੱਖ ਕਿਹਾ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਉਚਾਰਨ ਕਰ ਰਹੇ ਹੈ,
ਸੇਈ ਸੱਜਣ ਸੰਤ ਸੇ ਸੁਖੀਏ। ਮਹਾਰਾਜ ਕਹਿੰਦੇ ਸੁਖਾਲੇ ਹਿਰਦੇ ਕਰਕੇ ਸੁਖਾਲੇ ਜੀਵਨ ਵਾਲੇ ਐ, ਉਹ ਅਸਲ ਸੰਤ ਹਨ। ਮਹਾਰਾਜ ਕਹਿੰਦੇ ਉਹ ਹੀ ਅਸਲ ਸੱਜਣ ਹਨ। ਠਾਕੁਰ ਆਪਣੇ ਭਾਣੇ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਿਆਰ ਦੇ ਨਾਲ ਯਾਦ ਕੀਤਾ ਤੇ ਪਰਮੇਸ਼ਰ ਨੂੰ ਭਾ ਗਏ ਹਨ। ਠਾਕੁਰ ਆਪਣੇ ਭਾਣੇ, ਜਿਹੜੇ ਆਪਣੇ ਮਾਲਕ ਪਰਮੇਸ਼ਰ ਨੂੰ ਭਾ ਗਏ ਐ। ਪਰਮੇਸ਼ਰ ਨੂੰ ਉਹੋ ਹੀ ਭਾਵੇਗਾ ਨਾ ਜਿਹੜਾ ਭਾਵਨਾ ਦੇ ਨਾਲ ਯਾਦ ਕਰੇਗਾ। ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਨੇ ਭਾਵਨਾ ਦੇ ਪ੍ਰਥਾਏ ਕਬਿਤ ਉਚਾਰਨ ਕੀਤਾ ਹੈ ਕਿ ਜੇ ਸਿੱਖ ਭਾਵਨਾ ਦੇ ਨਾਲ ਇੱਕ ਵਾਰ ਵੀ ਸਤਿਗੁਰੂ ਜੀ ਨੂੰ ਯਾਦ ਕਰਦਾ, ਸਤਿਗੁਰੂ ਜੀ ਬਾਰ-ਬਾਰ ਸਿੱਖ ਨੂੰ ਯਾਦ ਕਰਦੇ ਹੈ। ਜੇ ਥੋੜੇ ਜਿੰਨੇ ਪ੍ਰੇਮ ਦੀ ਭੇਟਾ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਪਣ ਕਰ ਦਿੰਦਾ ਹੈ, ਭਾਵਨੀ ਭਗਤ ਭਾਈ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਮਹਾਰਾਜ ਕਿੰਨੇ ਖਜ਼ਾਨੇ ਬਖਸ਼ਿਸ਼ ਕਰ ਦਿੰਦੇ ਆ। ਇਹ ਸਾਧ ਸੰਗਤ ਜੀ ਭਾਵਨਾ ਦੀ ਖੇਡ ਹੈ। ਜੇ ਹਿਰਦੇ ਅੰਦਰ ਸੱਚਾ ਪਿਆਰ ਹੈ, ਉਹ ਭਾਵਨਾ ਹੀ ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਭਾਉਣ ਵਾਲੀ ਹੈ। ਪਰਮਾਤਮਾ ਹੈ ਹੀ ਪਿਆਰ ਦਾ ਭੁੱਖਾ, ਗੋਬਿੰਦ ਭਾਉ ਭਗਤ ਕਾ ਭੁੱਖਾ। ਉਹ ਸੰਸਾਰ ਦੇ ਧਨ ਪਦਾਰਥ ਜਾਂ ਉੱਚੀ ਕੁਲ, ਬਹੁਤੀਆਂ ਸਿਆਣਪਾਂ ਚਤੁਰਾਈਆਂ ਦੇਖ ਕਰਕੇ ਨਹੀਂ ਪਰਮਾਤਮਾ ਖੁਸ਼ ਹੁੰਦਾ। ਹਿਰਦੇ ਦਾ ਪਿਆਰ ਦੇਖ ਕਰਕੇ ਪਰਮੇਸ਼ਰ ਬਖਸ਼ਿਸ਼ ਕਰਦਾ ਹੈ। ਕਹੋ ਨਾਨਕ ਜਿਨ ਹਰ ਪ੍ਰਭ ਡਿਠਾ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ। ਹੇ ਗੁਰਸਿੱਖੋ, ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦੀਦਾਰ ਕੀਤੇ ਹੈ, ਜਿਨ੍ਹਾਂ ਨੇ ਵਿਰਾਗ ਦੇ ਵਿਵੇਕ ਦੇ ਨੇਤਰ ਧਾਰਨ ਕਰਕੇ ਪ੍ਰਮਾਤਮਾ ਨੂੰ ਦੇਖਿਆ ਹੈ, ਤਿਨ ਕੈ ਸਤ ਕੁਰਬਾਨੀ। ਤਿਨਾਂ ਤੋਂ ਸਦਾ ਹੀ ਕੁਰਬਾਨ ਜਾਂਦੇ ਹਾਂ। ਗੁਰਸਿੱਖੋ, ਸਦਾ ਹੀ ਸਾਨੂੰ ਕੁਰਬਾਨ ਜਾਣਾ ਚਾਹੀਦਾ ਹੈ। ਜਿਨ੍ਹਾਂ ਨੇ ਵਾਹਿਗੁਰੂ ਦੇ ਦੀਦਾਰ ਕੀਤੇ ਹੈ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਦਰਸ਼ਨਾਂ ਦੀ ਦਾਤ ਜੀਵਨ ਦੇ ਅੰਦਰ ਪਾ ਲਈ ਹੈ, ਹਜੂਰ ਕਹਿੰਦੇ ਤਿਨਾਂ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਾਵਨ ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਅੱਜ ਦੇ ਵਿਚਾਰ ਇੱਥੇ ਹੀ ਸਾਧ ਸੰਗਤ ਜੀ ਸਮਾਪਤੀ ਹੈ। ਕਿਉਂਕਿ ਜੋ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜੋ ਪਾਵਨ ਹੋਲੇ ਮਹੱਲੇ ਪੁਰਬ ਨੂੰ ਸੰਬੰਧ ਰੱਖਦਿਆਂ ਹੋਇਆ ਹੁਣ ਸਾਧ ਸੰਗਤ ਜੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਭੋਗ ਪੈਣੀ ਸਮਾਪਤੀ ਹੋਣੀ ਹੈ। ਆਪ ਸੰਗਤ ਨੇ ਇਸੇ ਤਰ੍ਹਾਂ ਹੀ ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਜੁੜ ਕੇ ਬੈਠਣਾ ਹੈ। ਅਰਦਾਸ ਵਿੱਚ ਸ਼ਾਮਲ ਹੋ ਕਰਕੇ ਫਿਰ ਬਾਅਦ ਵਿੱਚ ਵਿਸ਼ੇਸ਼ ਕਰਕੇ ਜੋ ਕੁਝ ਦਿਨਾਂ ਤੋਂ ਸਾਧ ਸੰਗਤ ਜੀ ਹੋਲੇ ਮਹੱਲੇ ਦੇ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਦੀਵਾਨ ਸਜ ਰਹੇ ਹੈ। ਆਪ ਸੰਗਤ ਨੇ ਇਸੇ ਤਰ੍ਹਾਂ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਭਰ ਕੇ ਗੁਰੂ ਘਰ ਦਾ ਇਤਿਹਾਸ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਹਨ। ਬੇਨਤੀ ਪ੍ਰਵਾਨ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸੇਈ ਸੱਜਣ ਸੰਤ ਸੇ ਸੁਖੀਏ, ਠਾਕੁਰ ਆਪਣੇ ਭਾਣੇ। ਕਹੋ ਨਾਨਕ ਜਿਨ ਹਰ ਪ੍ਰਭ ਡਿਠਾ, ਤਿਨ ਕੈ ਸਤ ਕੁਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।